बड़े गुलाम अली खान लाहौर के रंग महल मिशन स्कूल में पढ़िया। वो शक्ल तो भलवान लगता सी। वो गाउंदे तां पत्थरां विचों पानी सिम पैंदा सी। उसने अपने शगिरदां नूं आवाज़ नूं पकाउण दा पहला सबक दिता। कुकड़ू घड़ू सुनी, ए कुकड़ राग टोडी विच बांगां दे रहा। उसने अपने भलवानी रूप बारे एक कहानी सुनाई। बल्ले बल्ले गामिया, हुण तूं गाउणा भी शुरू करता। पुत्र, मैं कृष्ण नूं अली जां हुसैन विच नहीं सां बदल सकदा। 1955 ਵਿੱਚ ਹਿੰਦੁਸਤਾਨ ਆ ਗਿਆ। ਇੰਡੀਆ ਦੇ ਸਦਰ ਨੇ ਉਸ ਨੂੰ ਪਦਮ ਭੂਸ਼ਣ ਨਾਲ ਸਨਮਾਨਿਆ। ਸਭ ਤੋਂ ਵੱਡਾ ਇੰਡੀਅਨ ਏਜ਼ਾਜ਼ ਹੈ। ਪਟਿਆਲਾ ਘਰਾਣੇ ਦੀ ਗਾਇਕੀ ਨੂੰ ਮਕਬੂਲ ਕਰਨ ਵਾਲਾ। ਪੰਛੀ ਦੇ ਉੜਨ ਤੋਂ, ਪਾਣੀ ਵਿੱਚ ਤੈਰਦੀ ਮੱਛੀ ਤੋਂ, ਸਰਪਟ ਦੌੜਦੇ ਘੋੜੇ ਤੋਂ, ਖਿੜਦੇ ਹੋਏ ਫੁੱਲ ਤੋਂ, ਗੁਲਾਬ ਦੀ ਪੱਤੀ ਤੇ ਪਏ ਤਰੇਲ ਤੁਪਕਿਆਂ ਤੋਂ, ਉਹ ਇਹਨਾਂ ਸਭਨਾਂ ਨੂੰ ਤਾਨਾਂ ਤੇ ਲੈਮਈ ਸੁਰਾਂ ਵਿੱਚ ਜ਼ਾਹਰ ਕਰਦੇ। ਬਲਵੰਤ ਗਾਰਗੀ ਹੋਰਾਂ ਦਾ ਲਿਖਿਆ ਹੋਇਆ ਮੁਹਾਂਦਰਾ उस्ताद बड़े गुलाम अली खान से। टाइटल है बड़े गुलाम अली खान। मोटा शरीर, स्याह मुछां ते सुरमे नाल लिपियां निक्कियां अखां। बड़े गुलाम अली खान हमेशा सुरमंडल नूं छाती नाल ला के इस दे तार छेड़दा होया गाउंदा। पटियाला घराने दी गायकी नूं मकबूल करन वाला ते ठुमरी दा उस्ताद। बड़े गुलाम अली खान शक्तिशाली सुरीली आवाज़ का मालिक सी। उस दी आवाज़ खरज दे हेठले साह तक जांदी ते तार सप्तक दे टीप दे सुरां ते ती गूंजदी। उस सुनन वालियां नूं झट राबते च लै लैंदा ते अपने सुरां दी गर्मी नाल आम आदमी नूं भी भंगरा दिंदा। ਉਹ 23 अप्रैल 1902 ਨੂੰ ਕਸੂਰ ਵਿੱਚ ਪੈਦਾ ਹੋਇਆ। ਉਸ ਦਾ ਪਿਤਾ ਅਲੀ ਬਖਸ਼ ਸੂਫੀ ਫਕੀਰ ਸੈयद ਸਾਹਿਬ ਦੇ ਡੇਰੇ ਗਿਆ ਹੋਇਆ ਸੀ। ਉੱਥੇ ਉਹ ਤਕੀਏ ਦੇ ਕੱਚੇ ਵਿਹੜੇ ਵਿੱਚ ਗਾ ਰਿਹਾ ਸੀ। ਜਦ ਉਸ ਨੂੰ ਸੁਨੇਹਾ ਮਿਲਿਆ ਕਿ ਉਸ ਦੇ ਘਰ ਪੁੱਤ ਜੰਮਿਆ ਹੈ ਤੇ ਸੂਫੀ ਨੇ ਅਲੀ ਬਖਸ਼ ਨੂੰ ਅਸ਼ੀਰਵਾਦ ਦਿੱਤੀ ਤੇ ਆਖਿਆ ਕਿ ਨਵ ਜੰਮੇ ਬੱਚੇ ਦਾ ਨਾਂ ਗੁਲਾਮ ਅਲੀ ਰੱਖਿਆ ਜਾਵੇ। ਹਜ਼ਰਤ ਅਲੀ ਦਾ ਗੁਲਾਮ। ਬੱਚੇ ਦਾ ਹੋਰ ਕੋਈ ਲਾਡਲਾ ਨਿੱਕਾ ਨਾਂ ਨਹੀਂ ਹੋਣਾ ਚਾਹੀਦਾ। ਕੁਝ ਸਾਲਾਂ ਪਿੱਛੋਂ ਉਸ ਦੇ ਨਾਂ ਅੱਗੇ ਬੜੇ ਜੋੜ ਦਿੱਤਾ ਗਿਆ ਤਾਂ ਜੋ ਉਹ ਦੂਸਰੇ ਗੁਲਾਮ ਅਲੀ ਨਾਂ ਦੇ ਦੋ ਸੰਗੀਤਕਾਰਾਂ ਤੋਂ ਵੱਖਰਾ ਜਾਣਿਆ ਜਾਵੇ। ਉਸ ਦੀ ਪਰਵਰਿਸ਼ ਉਸਤਾਦ ਸ਼ਾਗਿਰਦੀ ਦੀ ਰਵਾਇਤ ਵਿੱਚ ਹੋਈ, ਜਿਸ ਵਿੱਚ ਸ਼ਾਗਿਰਦ 24 ਘੰਟੇ ਉਸਤਾਦ ਦੇ ਨਾਲ ਰਹਿੰਦਾ ਹੈ, ਨਾਲ ਖਾਂਦਾ ਹੈ, ਖਿਦਮਤ ਕਰਦਾ ਹੈ, ਉਸ ਕੋਲੋਂ ਸਿੱਖਦਾ ਹੈ, ਉਸ ਨਾਲ ਰਿਆਜ਼ ਕਰਦਾ ਹੈ। ਗੁਲਾਮ ਅਲੀ ਖਾਨ ਨੇ ਆਪਣੇ ਬਾਪ ਕੋਲੋਂ ਸੰਗੀਤ ਦੀ ਤਾਲੀਮ ਲਈ। ਗਾਣਾ ਉਸ ਲਈ ਇਸ ਤਰ੍ਹਾਂ ਦਾ ਸੀ ਜਿਵੇਂ ਕੋਈ ਗੱਲਾਂ ਕਰੇ। ਉਸ ਦਾ ਪੁੱਤ ਮੁਨੱਵਰ ਅਲੀ ਆਖਦਾ ਸੀ, ਅੱਬਾ ਜਾਨ ਬਚਪਨ ਵਿੱਚ ਹੀ ਰਾਗ ਰਾਗਨੀਆਂ ਨੂੰ ਇਵੇਂ ਪਛਾਣਦੇ ਸਨ ਜਿਵੇਂ ਕੋਈ ਆਪਣੇ ਘਰ ਦੇ ਭਾਂਡੇ ਪਛਾਣਦਾ। ਜਿਸ ਤਰ੍ਹਾਂ ਤਰਖਾਣ ਦੇ ਪੁੱਤ ਨੂੰ ਪਤਾ ਹੁੰਦਾ ਹੈ ਕਿ ਇਹ ਆਰੀ ਹੈ, ਇਹ ਤੇਸਾ ਹੈ, ਇਹ ਵਰਮੀ ਹੈ, ਇਹ ਸਥਰੀ ਹੈ, ਇਸੇ ਤਰ੍ਹਾਂ ਅੱਬਾ ਜਾਨ ਨੂੰ ਪਤਾ ਸੀ ਭੈਰਵੀ ਤੇ ਦਰਬਾਰੀ ਦਾ। ਬੜੇ ਗੁਲਾਮ ਅਲੀ ਖਾਨ ਲਾਹੌਰ ਦੇ ਰੰਗ ਮਹਿਲ ਮਿਸ਼ਨ ਸਕੂਲ ਵਿੱਚ ਪੜ੍ਹਿਆ ਤੇ ਅੱਗੇ 5ਵੀਂ ਤੋਂ ਅੱਗੇ ਨਾ ਟੱਪਿਆ। ਪੰਜਾਬੀ ਉਹਦੀ ਮਾਂ ਬੋਲੀ ਸੀ ਤੇ ਉਹ ਆਪਣੇ ਘਰ ਦੇ ਜੀਆਂ ਤੇ ਦੋਸਤਾਂ ਨਾਲ ਪੰਜਾਬੀ ਵਿੱਚ ਹੀ ਗੱਲ ਕਰਦਾ। ਉਰਦੂ ਉਸ ਦੀ ਦੂਜੇ ਦਰਜੇ ਦੀ ਭਾਸ਼ਾ ਸੀ, ਦੂਜੇ ਦਰਜੇ ਦੀ ਬੋਲੀ ਸੀ, ਪਰ ਉਸ ਨੇ ਇਸ ਵਿੱਚ ਕਦੇ ਕੋਈ ਗੀਤ ਨਾ ਰਚਿਆ। ਉਸ ਨੇ ਸਦਾ ਹਿੰਦੀ ਵਿੱਚ ਗੀਤ ਗਾਏ, ਜਿਨ੍ਹਾਂ ਦੇ ਸ਼ਬਦ ਬ੍ਰਿਜ ਭਾਸ਼ਾ ਦੇ ਰਸ ਵਿੱਚ ਭਿੱਜੇ ਹੋਏ ਸਨ। ਇਹ ਉਸ ਦੀ ਸਿਰਜਣਾਤਮਕ ਸ਼ਬਦਾਵਲੀ, ਤਖਲੀਕੀ ਲਫ਼ਜ਼ਾਵਲੀ ਬਣ ਗਏ ਤੇ ਉਸ ਨੇ ਇਸੇ ਭਾਸ਼ਾ ਵਿੱਚ ਗੀਤ ਤੇ ਬੰਦਸ਼ਾਂ ਰਚੀਆਂ। ਪਟਿਆਲਾ ਦਰਬਾਰ ਦੇ ਮਸ਼ਹੂਰ ਗਾਇਕ ਫਤਿਹ ਅਲੀ ਖਾਨ ਦੀ ਗਾਇਕੀ ਵਿੱਚ ਰੰਗ ਤੇ ਰਸ ਸੀ, ਸ਼ਖਸੀ ਨਿਵਕਲਾਪਨ। ਪਟਿਆਲਾ ਦਰਬਾਰ ਵਿੱਚ ਇਤਨਾ ਹੀ ਮਸ਼ਹੂਰ ਇੱਕ ਹੋਰ ਗਵਈਆ ਸੀ ਅਲੀ ਬਖਸ਼ ਖਾਨ। ਮਹਾਰਾਜਾ ਭੁਪਿੰਦਰ ਸਿੰਘ ਨੇ ਉਸ ਦੀ ਗਾਇਕੀ ਵਿੱਚ ਤਾਨ ਪਲਟੇ ਦੀ ਮੁਹਾਰਤ ਤੇ ਦੋਹਰੀ ਤੇਰੀ ਤਾਨ ਦੀ ਚੱਕਰਵਾਰ ਗਾਇਕੀ ਤੋਂ ਮੁਤਾਸਰ ਹੋ ਕੇ ਉਸ ਨੂੰ ਤਾਨ ਜਰਨੈਲ ਦਾ ਖਿਤਾਬ ਦਿੱਤਾ। ਉਹ ਤੇ ਫਤਿਹ ਅਲੀ ਖਾਨ ਦੋਵੇਂ ਦੂਰ ਦੂਰ ਤੱਕ ਅਲੀਆ ਫੱਤੂ ਦੀ ਜੋੜੀ ਦੇ ਨਾਂ ਨਾਲ ਮਸ਼ਹੂਰ ਹੋਏ। ਬੜੇ ਗੁਲਾਮ ਅਲੀ ਖਾਨ ਨੇ ਇਹਨਾਂ ਦੋਹਾਂ ਗਾਇਕਾਂ ਦੀ ਰਵਾਇਤ ਨੂੰ ਅੱਗੇ ਤੋਰਿਆ ਤੇ ਇਸ ਦੇ ਉੱਤੇ ਆਪਣੀ ਛਾਪ ਲਾਈ। ਤਕਨੀਕ, ਰਸ
ਤੇ ਸੁਰ ਦਾ ਅਜਾਇਬ ਮੇਲ। ਹੁਣ ਪਟਿਆਲਾ ਘਰਾਣਾ ਬੜੇ ਗੁਲਾਮ ਅਲੀ ਖਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਂਝ ਪਟਿਆਲੇ ਨਾਲ ਉਸ ਦਾ ਕੋਈ ਸੰਬੰਧ ਨਹੀਂ ਸੀ ਤੇ ਨਾ ਹੀ ਉਸ ਦਾ ਪਰਿਵਾਰ ਕਦੇ ਉੱਥੇ ਰਿਹਾ ਸੀ, ਪਰ ਉਸਨੇ ਸਾਹ ਤੇ ਸੁਰ ਪਟਿਆਲਾ ਗਾਇਕੀ ਦੀ ਰਵਾਇਤ ਤੋਂ ਲਿਆ। ਇੱਕ ਪ੍ਰਕਾਰ ਬੜੇ ਗੁਲਾਮ ਅਲੀ ਨੇ ਪਟਿਆਲਾ ਦੀ ਸੰਗੀਤਕ ਧਰਤੀ ਉੱਤੇ ਹੀ ਜਨਮ ਲਿਆ। ਮੈਂ ਬੜੇ ਗੁਲਾਮ ਅਲੀ ਖਾਨ ਨੂੰ ਪਹਿਲੀ ਵਾਰ 1958 ਵਿੱਚ ਇੱਕ ਸੰਗੀਤ ਦੇ ਇਕੱਠ ਵਿੱਚ ਵੇਖਿਆ ਜੋ ਦਿੱਲੀ ਦੇ ਕਨਸਟੀਟਿਊਸ਼ਨ ਕਲੱਬ ਵਿੱਚ ਹੋਇਆ। ਮੇਰੇ ਉੱਤੇ ਪਹਿਲਾ ਅਸਰ ਇਹ ਪਿਆ ਕਿ ਸ਼ਕਲ ਤੋਂ ਉਹ ਗਵਈਆ ਨਹੀਂ ਸੀ ਲੱਗਦਾ। ਤੁਸੀਂ ਤਸਵੀਰਾਂ ਵੇਖੋ ਨਾ ਉਸਤਾਦ ਹੋਰਾਂ ਦੀਆਂ। ਦੋਹਰੇ ਤੇਰੇ ਸਰੀਰ ਦਾ ਭਾਰੀ ਭਰਕਮ ਆਦਮੀ, ਦੋਹਾਂ ਗੱਲਾਂ ਦੇ ਵੱਖਰੇ ਰੰਗ, ਇੱਕ ਗੱਲ ਜਾਮਣੀ ਦੂਜੀ ਕਣਕ ਪਿੰਨੀ, ਚਮਕਦਾਰ ਨਿੱਕੀਆਂ ਅੱਖਾਂ ਵਿੱਚ ਘਾਵਾ ਮਾਰ ਕਾ ਸੁਰਮਾ, ਵਸਮੇ ਨਾਲ ਰੰਗੀਆਂ ਮੁੱਛਾਂ, ਮਜ਼ਬੂਤ ਜਬੜੇ, ਬੁਰਜ ਵਰਗਾ ਮੱਥਾ। ਉਹ ਸ਼ਕਲ ਤੋਂ ਭਲਵਾਨ ਲੱਗਦਾ ਸੀ। ਸੰਗੀਤ ਇਕੱਠ ਵਿੱਚ ਫਿਲਮ ਮਿਊਜ਼ਿਕ ਡਾਇਰੈਕਟਰ ਬਸੰਤ ਦੇਸਾਈ ਨੇ ਫਿਲਮੀ ਮਿਊਜ਼ਿਕ ਦੀ ਬਹੁਤ ਤਾਰੀਫ ਕੀਤੀ। ਕਲਾਸਿਕੀ ਸੰਗੀਤ ਉੱਤੇ ਚੋਟਾਂ ਕੀਤੀਆਂ ਤੇ ਲਤੀਫੇ ਸੁਣਾਏ, ਜਿਸ ਨਾਲ ਲੋਕ ਬਹੁਤ ਖੁਸ਼ ਹੋਏ। ਉਸਨੇ ਲੋਰ ਵਿੱਚ ਆ ਕੇ ਇਹ ਵੀ ਆਖ ਦਿੱਤਾ ਕਿ ਪੱਕਾ ਰਾਗ ਗਾਉਣ ਲੱਗੇ ਤਾਂ ਇਉਂ ਲੱਗਦਾ ਹੈ ਜਿਵੇਂ ਕੋਈ ਗਰਾਰੇ ਕਰ ਰਿਹਾ ਹੋਵੇ। ਇਸ ਦੇ ਤਾਨ ਪਲਟੇ ਲੋਕਾਂ ਨੂੰ ਸਮਝ ਨਹੀਂ ਆਉਂਦੇ। ਉਹ ਲੋਕ ਉਸ ਦੀਆਂ ਟਿੱਪਣੀਆਂ ਤੇ ਹੱਸੇ। ਇਸ ਪਿੱਛੋਂ ਬੜੇ ਗੁਲਾਮ ਅਲੀ ਖਾਨ ਦੀ ਵਾਰੀ ਆਈ। ਮਿਊਜ਼ਿਕ ਡਾਇਰੈਕਟਰ ਦੀਆਂ ਚੋਟਾਂ ਤੋਂ ਖਿੱਚ ਗਏ ਸਨ। ਉਸ ਨੇ ਸੁਰਮੰਡਲ ਨੂੰ ਛਾਤੀ ਨਾਲ ਲਾਇਆ ਤੇ ਆਖਿਆ, ਸਾਡਾ ਪੱਕਾ ਰਾਗ ਬਹੁਤ ਵੱਡਾ ਖਜ਼ਾਨਾ ਹੈ। ਸਾਡੇ ਗੁਰੂਆਂ ਤੇ ਉਸਤਾਦਾਂ ਨੇ ਰਾਗ ਵਿਦਿਆ ਨੂੰ ਐਵੇਂ ਨਹੀਂ ਸੀ ਗਾਇਆ। ਉਹ ਹਰ ਰਾਗ ਦੇ ਭਾਵ, ਅਸਰ, ਮੰਤਵ ਦੇ ਮੌਕੇ ਨੂੰ ਜਾਣਦੇ ਸਨ। ਉਹ ਗਾਉਂਦੇ ਤਾਂ ਪੱਥਰਾਂ ਵਿੱਚੋਂ ਪਾਣੀ ਸਿਮ ਪੈਂਦਾ ਸੀ ਤਾਂ ਦੀਵੇ ਬਲ ਉੱਠਦੇ ਸਨ। ਸਾਡਾ ਰਾਗ ਧਿਆਨ, ਰਿਆਜ਼ਤ, ਸਾਧਨਾ ਹੈ, ਤਪੱਸਿਆ ਹੈ, ਪੂਜਾ ਹੈ। ਬਸੰਤ ਦੇਸਾਈ ਜਿਸ ਫਿਲਮੀ ਮਿਊਜ਼ਿਕ ਦੀ ਗੱਲ ਕਰਦਾ ਹੈ ਉਹ ਇਸ ਤਰ੍ਹਾਂ ਦਾ ਹੈ, ਸੀਨ ਮੌਤ ਦਾ ਹੁੰਦਾ ਹੈ ਤੇ ਹੀਰੋਇਨ ਮੇਘ ਮਲਹਾਰ ਵਿੱਚ ਗਾ ਰਹੀ ਹੁੰਦੀ ਹੈ। ਮੌਸਮ ਬਸੰਤ ਦਾ ਹੈ ਤੇ ਹੀਰ ਆਸਾ ਰਾਗ ਵਿੱਚ ਇਸ਼ਕੀਆ ਗੀਤ ਗਾ ਰਹੀ ਹੈ। ਉਹਨਾਂ ਨੂੰ ਨਾ ਸਮੇਂ ਦਾ ਪਤਾ ਹੈ ਨਾ ਭਾਵ ਦਾ। ਇਹਨਾਂ ਗੱਲਾਂ ਦਾ ਤਾਂ ਸਾਡੇ ਪਿੰਡ ਦੀਆਂ ਤੀਵੀਆਂ ਨੂੰ ਵੀ ਪਤਾ ਹੁੰਦਾ ਹੈ। ਜੋ ਰਾਗ ਵਿਦਿਆ ਮੈਂ ਉਸਤਾਦਾਂ ਤੋਂ ਸਿੱਖੀ ਹੈ ਉਹ ਸਾਲਾਂ ਤੇ ਉਮਰਾਂ ਦੀ ਕਮਾਈ ਹੈ। ਇਹ ਸਾਡੀ ਰੂਹ ਦੀ ਗ਼ਜ਼ਾ ਹੈ। ਇਹ ਆ ਕੇ ਉਸਨੇ ਸੁਰਮੰਡਲ ਦੀਆਂ ਤਾਰਾਂ ਛੇੜੀਆਂ ਤੇ ਪੱਕਾ ਰਾਗ ਹਰੀ ਓਮ ਤੇ ਸ਼ੁਰੂ ਕੀਤਾ। ਸੁਣਨ ਵਾਲੇ ਮਗਨ ਹੋ ਗਏ, ਸਰੋਤੇ ਮੁਗਧ ਹੋ ਗਏ। 1 ਘੰਟਾ ਬੈਠੇ ਉਸ ਦੇ ਸੰਗੀਤ ਦਾ ਰਸ ਮਾਣਦੇ ਰਹੇ। ਬੜੇ ਗੁਲਾਮ ਅਲੀ ਖਾਨ ਨੇ ਲੋਕਾਂ ਦੇ ਦਿਲਾਂ ਨੂੰ ਝੰਜੋੜ ਦਿੱਤਾ। ਕੁਝ ਲੋਕ ਇਤਨੇ ਪ੍ਰਭਾਵਿਤ ਹੋ ਗਏ ਕਿ ਉਹ ਸ਼ਾਇਦ ਬਸੰਤ ਦੇਸਾਈ ਨੂੰ ਕੁੱਟ ਛੱਡਦੇ, ਪਰ ਬਸੰਤ ਦੇਸਾਈ ਪਹਿਲਾਂ ਹੀ ਛੂ ਮੰਤਰ ਹੋ ਗਿਆ ਸੀ। ਬੜੇ ਗੁਲਾਮ ਅਲੀ ਖਾਨ ਨੇ ਬਾਰ-ਬਾਰ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਲਾਸਿਕੀ ਸੰਗੀਤ ਖੂਬਸੂਰਤ ਹੋਣਾ ਚਾਹੀਦਾ ਹੈ। ਸੁਰ ਨੂੰ ਇਸ ਤਰ੍ਹਾਂ ਭਰਿਆ ਜਾਵੇ ਤੇ ਆਵਾਜ਼ ਨੂੰ ਇਸ ਤਰ੍ਹਾਂ ਸਾਜਿਆ ਜਾਵੇ ਕਿ ਉਹ ਸੁਣਨ ਵਾਲੇ ਨੂੰ ਮੋਹ ਲਵੇ। ਕਈ ਪੁਰਾਣੇ ਸੰਗੀਤਕਾਰਾਂ ਨੇ ਬੜੇ ਗੁਲਾਮ ਅਲੀ ਖਾਨ ਦੇ ਇਸ ਕਥਨ ਦੇ, ਇਸ ਕਹਿਣ ਦੇ ਗਲਤ ਮਾਇਨੇ ਕੱਢ ਲਏ ਤੇ ਉਸ ਨੂੰ ਲੋਕਵਾਦੀ ਸੰਗੀਤ ਦਾ ਹਾਮੀ ਆਖ ਕੇ ਭੰਡਿਆ। ਪਰ ਇਹ ਸਿਰਫ ਬੜੇ ਗੁਲਾਮ ਅਲੀ ਖਾਨ ਦੀ ਗਾਇਕੀ ਦਾ ਹੀ ਕਮਾਲ ਸੀ ਕਿ ਆਮ ਆਦਮੀ ਵੀ ਪੱਕੇ ਰਾਗ ਦੀ ਖੂਬਸੂਰਤੀ ਨੂੰ ਸਮਝ ਕੇ ਦਾਤ ਦਿੰਦਾ ਸੀ। ਮੈਨੂੰ ਬਹੁਤ ਵਾਰ ਬੜੇ ਗੁਲਾਮ ਅਲੀ ਖਾਨ ਨੂੰ ਸੁਣਨ ਦਾ ਮੌਕਾ ਮਿਲਿਆ। ਇੱਕ ਵਾਰ ਮੈਂ ਕਰੋਲ ਬਾਗ ਵਿੱਚ ਉਸ ਨੂੰ ਮਿਲਣ ਗਿਆ, ਜਿੱਥੇ ਉਹ ਇੱਕ ਵਕੀਲ ਦੋਸਤ ਦੇ ਘਰ ਠਹਿਰਿਆ ਸੀ। ਸ਼ਾਮ ਡੂੰਘੀ ਹੋ ਗਈ ਸੀ। ਜਦ ਮੈਂ ਕਮਰੇ ਵਿੱਚ ਦਾਖਲ ਹੋਇਆ, ਉਹ ਸੁਰਮੰਡਲ ਉੱਤੇ ਬੈਠਾ ਗੁਨਗੁਨਾ ਰਿਹਾ ਸੀ। ਉਸ ਦਾ ਪੁੱਤ, 3 ਸ਼ਾਗਿਰਦ, ਵਕੀਲ ਹੇਠਾਂ ਦਰੀ ਉੱਤੇ ਬੈਠੇ ਸਨ। ਮੈਂ ਵੀ ਨਾਲ ਹੀ ਬੈਠ ਗਿਆ। ਇੱਕ ਨੌਕਰ ਭਾਫਾਂ ਛੱਡਦੀ ਬਿਰਿਆਨੀ ਤੇ ਗਰਮ-ਗਰਮ ਗੋਸ਼ਤ ਦਾ ਪਤੀਲਾ ਲੈ ਕੇ ਆਇਆ। ਪਲੇਟਾਂ ਵੀ ਆ ਗਈਆਂ। ਬੜੇ ਗੁਲਾਮ ਅਲੀ ਖਾਨ ਨੇ ਹੁਕਮ ਦਿੱਤਾ ਕਿ ਅਸੀਂ ਪਹਿਲਾਂ ਮੀਟ ਤੇ ਬਿਰਿਆਨੀ ਆਪਣੀਆਂ ਪਲੇਟਾਂ ਵਿੱਚ ਪਾਈਏ।
ਉਸਨੇ ਸੁਰਮੰਡਲ ਇੱਕ ਪਾਸੇ ਰੱਖਿਆ, ਬਿਰਿਆਨੀ ਤੇ ਗੋਸ਼ਤ ਨਾਲ ਆਪਣੀ ਪਲੇਟ ਭਰਨ ਤੇ ਖਾਣ ਲੱਗਾ। ਪਲੇਟ ਭਰੀ ਤੇ ਖਾਣ ਲੱਗਾ। ਸੰਖੀ ਚੂਸਦਿਆਂ ਬੋਲਿਆ, ਹੋਰ ਖਾਓ, ਹੱਡੀ ਵਾਲਾ ਗੋਸ਼ਤ ਦਿਮਾਗ ਲਈ ਬਹੁਤ ਚੰਗਾ ਹੁੰਦਾ ਹੈ। ਖਾਣਾ ਬਹੁਤ ਲਜ਼ੀਜ਼ ਸੀ। ਖਾਣੇ ਪਿੱਛੋਂ ਇੱਕ ਸ਼ਾਗਿਰਦ ਉਸ ਦੀ ਪਲੇਟ ਲੈ ਗਿਆ। ਤੌਲੀਏ ਨਾਲ ਬੜੇ ਗੁਲਾਮ ਅਲੀ ਖਾਨ ਨੇ ਆਪਣਾ ਮੂੰਹ ਪੂੰਝਿਆ ਤੇ ਚਮਕਦਾਰ ਮੁੱਛਾਂ ਪੂੰਝੀਆਂ ਤੇ ਫਿਰ ਸੁਰਮੰਡਲ ਚੁੱਕ ਕੇ ਛਾਤੀ ਨਾਲ ਲਾ ਲਿਆ। ਉਸਨੇ ਅੱਖਾਂ ਮੁੰਦ ਲਈਆਂ, ਸੁਰਮੰਡਲ ਦੀਆਂ ਤਾਰਾਂ ਨੂੰ ਜਗਾਇਆ ਤੇ ਦਰਬਾਰੀ ਰਾਗ ਛੇੜ ਦਿੱਤਾ। ਵਿੱਚ ਵਿੱਚ ਉਸਨੇ ਸੰਗੀਤ ਦੇ ਗਹਿਰੇ ਰਾਜ਼ ਸਮਝਾਏ, ਸੁਰ ਤੇ ਅਲਾਪ ਤੇ ਤਾਨ ਬਾਰੇ ਕਈ ਗੁੱਝੇ ਨੁਕਤੇ ਵੀ ਸੁਣਾਏ ਤੇ ਲਤੀਫੇ ਵੀ। ਉਹ ਆਖਣ ਲੱਗਾ, ਮੇਰੀ ਗਾਇਕੀ ਦਾ ਮਕਸਦ ਰੂਹਾਨੀ ਹੈ। ਜਿੰਨਾ ਮੈਂ ਲੋਕਾਂ ਨੂੰ ਦਿੰਦਾ ਹਾਂ ਉਸ ਤੋਂ ਵੱਧ ਉਹ ਮੈਨੂੰ ਦਿੰਦੇ ਨੇ। ਮੈਂ ਗਾਉਂਦਾ ਹਾਂ ਤੇ ਮੇਰਾ ਗਾਣਾ ਲੋਕਾਂ ਦੀ ਆਤਮਾ ਨੂੰ ਟੁੰਬਦਾ ਹੈ। ਇਹੋ ਰੂਹਾਨੀ ਤਾਕਤ ਹੈ। 2 ਘੰਟੇ ਗਾਉਣ ਪਿੱਛੋਂ ਉਹ ਸੁਰਮੰਡਲ ਸਰਾਣੇ ਰੱਖਿਆ ਤੇ ਲੇਟ ਗਿਆ। ਰਾਤ ਦੇ 11 ਵਜੇ ਸਨ। ਅਸੀਂ ਲੀਡਰਾਂ, ਆਲਮੀ ਝਗੜਿਆਂ, ਨਵਿਆਂ ਨਾਟਕਾਂ ਤੇ ਫਿਲਮਾਂ ਬਾਰੇ ਗੱਲਾਂ ਕਰਨ ਲੱਗ ਪਏ। ਅੱਧ ਸੁੱਤਾ ਬੜੇ ਗੁਲਾਮ ਅਲੀ ਖਾਨ ਦਰਬਾਰੀ ਦੀ ਉਹੀ ਸਰਗਮ ਗੁਨਗੁਣਾ ਰਿਹਾ ਸੀ। ਉਹ ਆਖਦਾ ਸੀ, ਗਵਈਏ ਨੂੰ ਖੁੱਲੀ ਆਵਾਜ਼ ਵਿੱਚ ਗਾਣਾ ਚਾਹੀਦਾ। ਆਵਾਜ਼ ਧੁਨੀ ਤੋਂ ਨਿਕਲੇ, ਭਰਵੇਂ ਸੁਰ ਵਿੱਚ ਪੂਰੀ ਆਵਾਜ਼ ਨਿਕਲੇ। ਸੰਗਾਊ ਤੇ ਸ਼ਰਮੀਲੀ ਕੋਈ ਗੱਲ ਹੋਈ, ਆਵਾਜ਼ ਚੰਗੀ ਨਹੀਂ। ਆਵਾਜ਼ ਨੂੰ ਦਬਾ ਕੇ ਗਾਉਣਾ ਠੀਕ ਨਹੀਂ। ਉਸਨੇ ਆਪਣੇ ਸ਼ਾਗਿਰਦਾਂ ਨੂੰ ਆਵਾਜ਼ ਨੂੰ ਪਕਾਉਣ ਦਾ ਪਹਿਲਾ ਸਬਕ ਦਿੱਤਾ ਕਿ ਪਹਿਲਾਂ ਖਰਜ ਭਰਨਾ ਸਿੱਖੋ। ਆਵਾਜ਼ ਨੂੰ ਖਰਜ ਦੇ ਸਾਹ ਤੋਂ ਸ਼ੁਰੂ ਕਰਕੇ ਹੇਠਲੀ ਸਪਤਕ ਵਿੱਚ ਸਾਰੇ ਸੁਰਾਂ ਨੂੰ ਜਗਾਉਂਦੇ ਹੋਏ ਹੌਲੀ ਹੌਲੀ ਹੇਠਲੇ ਸਾਹ ਤੱਕ ਪਹੁੰਚੋ ਤੇ ਆਵਾਜ਼ ਨੂੰ ਭਰਨਾ ਸਿੱਖੋ। ਆਵਾਜ਼ ਕੱਚੀ ਸੁਰਾਈ ਵਰਗੀ ਨਾ ਹੋਵੇ, ਸਗੋਂ ਆਵੇ ਵਿੱਚ ਪੱਕੇ ਹੋਏ ਘੜੇ ਵਰਗੀ ਹੋਵੇ। ਇਸ ਨੂੰ ਬਨਾਵਟੀ ਢੰਗ ਨਾਲ ਗਲੇ ਵਿੱਚੋਂ ਨਹੀਂ ਕੱਢਣਾ ਚਾਹੀਦਾ, ਸਗੋਂ ਆਵਾਜ਼ ਨੂੰ ਚੌਰਸ ਹੋਣਾ ਚਾਹੀਦਾ। ਉਸ ਨੇ ਖੁਦ ਭਿੰਨ ਭਿੰਨ ਤਾਨਾਂ, ਪਲਟਿਆਂ, ਤਾਲ, ਬਿੱਧ ਵੰਗੀਆਂ ਤੇ ਸੂਤਰਾਂ ਵਿੱਚ ਰਾਗ ਦੀ ਖਾਸ ਚਸ ਨੂੰ ਉਜਾਗਰ ਕੀਤਾ। ਪੱਕੇ ਰਾਗ ਦਾ ਧਨੀ, ਮੰਝੇ ਹੋਏ ਸੁਰ ਤੇ ਆਲਾਪ ਦਾ ਮਾਹਿਰ ਬੜੇ ਗੁਲਾਮ ਅਲੀ ਖਾਨ ਖਿਆਲ ਗਾਇਕੀ ਦਾ ਬਾਦਸ਼ਾਹ ਸੀ। ਉਸਨੇ ਦੱਸਿਆ, ਆਵਾਜ਼ ਵਿੱਚ ਰੌਸ਼ਨੀ ਹੋਣੀ ਚਾਹੀਦੀ ਹੈ। ਹਾਏ, ਆਵਾਜ਼ ਵਿੱਚ ਰੌਸ਼ਨੀ ਹੋਣੀ ਚਾਹੀਦੀ ਹੈ। ਇੱਕ ਆਪ ਆ ਜੋ ਅਸੀਂ ਆਪਣੇ ਕੰਨਾਂ ਨਾਲ ਵੇਖ ਸਕਦੇ ਹਾਂ। ਅਸੀਂ ਆਵਾਜ਼ ਨੂੰ ਸਿਰਫ ਸੁਣਦੇ ਨਹੀਂ, ਇਸ ਨੂੰ ਵੇਖਦੇ ਵੀ ਹਾਂ। ਇਸ ਵਿੱਚ ਦਰਸ਼ਨੀ ਗੁਣ ਹੋਣਾ ਚਾਹੀਦਾ ਹੈ, ਤਖਲੀਕੀ ਗੁਣ ਹੋਣਾ ਚਾਹੀਦਾ ਹੈ। ਆਵਾਜ਼ ਨੂੰ ਰਿਆਜ਼ ਨਾਲ ਸਾਧਣਾ ਚਾਹੀਦਾ ਹੈ। ਆਵਾਜ਼ ਸਿਰਜਣਾ ਦਾ, ਤਖਲੀਕ ਦਾ ਸੋਮਾ ਹੈ। ਜਦੋਂ ਉਸਨੇ ਠੁਮਰੀ ਗਾਈ ਤਾਂ ਉਸਨੇ ਇਸ ਦਾ ਰੂਪ ਬਦਲ ਦਿੱਤਾ। ਠੁਮਰੀ ਵਿੱਚ ਆਮ ਤੌਰ ਤੇ ਲਚਕ ਤੇ ਸ਼ਿੰਗਾਰ ਦੀ ਕੋਮਲਤਾ ਹੁੰਦੀ ਹੈ, ਪਰ ਬੜੇ ਗੁਲਾਮ ਅਲੀ ਖਾਨ ਨੇ ਇਸ ਵਿੱਚ ਆਪਣੇ ਨਿੱਜੀ ਅੰਦਾਜ਼ ਦਾ ਜਲਾਓ, ਗੰਭੀਰਤਾ ਤੇ ਭਾ ਭਰ ਦਿੱਤੀ, ਜਿਸ ਨਾਲ ਇਹ ਲੱਗਿਆ ਇਹ ਲਗਭਗ ਖਿਆਲ ਬਣ ਗਏ। ਮਨੱਵਰ ਅਲੀ ਖਾਨ ਆਖਦਾ ਹੈ, ਮੇਰੇ ਅੱਬੇ ਦੀ ਮਸ਼ਹੂਰ ਰਚਨਾ ਤਖਲੀਕ ਓਮ ਹਰੀ ਓਮ ਤਿਤ ਸਿਤ ਨੂੰ ਭਜਨ ਜਾਂ ਠੁਮਰੀ ਨਹੀਂ ਕਿਹਾ ਜਾ ਸਕਦਾ। ਵੱਧ ਤੋਂ ਵੱਧ ਇਸ ਨੂੰ ਬੜੇ ਗੁਲਾਮ ਅਲੀ ਖਾਨ ਦੀ ਬੰਦਿਸ਼ ਆਖਿਆ ਜਾ ਸਕਦਾ। ਉਹ ਹਰ ਸ਼ੈ ਨੂੰ ਸੰਗੀਤ ਦਾ ਰੂਪ ਦੇ ਦਿੰਦਾ ਸੀ, ਸੁਰਾਂ ਦਾ ਸੋਹਣਾ ਮੰਜ਼ਰ ਬਣਾ ਦਿੰਦਾ ਸੀ। ਇੱਕ ਵਾਰ ਇੱਕ ਕੁੱਕੜ ਸਵੇਰ ਸਾਰ ਬਾਂਗ ਦੇ ਰਿਹਾ ਸੀ। ਜਦੋਂ ਬੜੇ ਗੁਲਾਮ ਅਲੀ ਖਾਨ ਸਵੇਰ ਦੇ ਸ਼ਾਂਤ ਵਾਯੋ ਮੰਡਲ ਵਿੱਚ ਗੂੰਜਦੀ ਹੋਈ ਕੁੱਕੜੂ ਘੜੂ ਸੁਣੀ ਤਾਂ ਆਖਣ ਲੱਗਾ, ਇਹ ਕੁੱਕੜ ਰਾਗ ਟੋਡੀ ਵਿੱਚ ਬਾਂਗਾਂ ਦੇ ਰਿਹਾ। ਇਹ ਕੁੱਕੜ ਰਾਗ ਟੋਡੀ ਵਿੱਚ ਬਾਂਗਾਂ ਦੇ ਰਿਹਾ। ਇਸ ਦੇ ਸੁਰਾਂ ਨੂੰ ਸੁਣੋ, ਆਰੋਹੀ ਤੇ ਅਵਰੋਹੀ, ਸਾ 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 ਰੇ ਮਾ ਪਾ ਧਾ ਪਾ, ਸਾ ਰੇ ਮਾ ਪਾ ਧਾ ਪਾ,
ਧਾ ਪਾ ਮਾ ਪਾ ਧਾ ਮਾ ਪਾ ਗਾ ਰੇ ਸਾ। ਤਾਨ ਦੀ ਸਰਗਮ ਮੈਂ ਉਸ ਤਰ੍ਹਾਂ ਅਲਾਪ ਨਹੀਂ ਕਰ ਸਕਿਆ ਜਿਸ ਤਰ੍ਹਾਂ ਉਹ ਉਸ ਰਾਗ ਦੇ ਵਿੱਚ ਉਹ, ਕਿਉਂਕਿ ਮੈਂ ਉਸ ਦੀ ਵੰਡ ਕਰਕੇ ਉਹਦੀ ਆਵਾਜ਼ ਜਿਸ ਤਰ੍ਹਾਂ ਕੁੱਕੜ ਬੋਲਦਾ ਕੁੱਕੜੋਂ ਘੜੂੰ ਦੇ ਵਿੱਚ ਜਿਵੇਂ ਉਹਨੇ ਆਵਾਜ਼ ਕੱਢਦਾ ਹੈ, ਉਹ ਜਿਸ 'ਤੇ ਇਸ ਬੰਦਿਸ਼ ਦੇ ਬੋਲਾਂ ਵਾਂਗੂ ਆਵਾਜ਼ ਪੂਰੀ ਆ ਜਾਂਦੀ ਹੈ, ਸੌਰੀ ਰਾਗ ਟੋਡੀ ਦੇ, ਅਤੇ ਉਹ ਕੋਈ ਗਵਈਆ ਕਰ ਸਕਦਾ ਹੈ ਨਹੀਂ, ਲੇਕਿਨ ਉਹਨਾਂ ਨੇ ਉਹਦੀ ਪੂਰੀ ਵੰਡ ਜਿਹੜੀ ਨਾ ਉਹ ਲਿਖੀ ਹੋਈ। ਤਾਨ ਦੀ ਸਰਗਮ ਗਤੀ ਨੂੰ ਵਾਜ਼ੇ ਕਰਨ ਲਈ ਉਹ ਵਸਤੂਆਂ, ਸ਼ੈਵਾਂ ਅਤੇ ਵਕੂਇਆਂ ਦੀਆਂ ਮਿਸਾਲਾਂ ਦਿੰਦਾ। ਜੋ ਤਾਨ ਉੱਪਰ ਚੜ੍ਹਦੀ, ਚੱਕਰ ਕੱਟਦੀ ਅਤੇ ਅੰਤ ਵਿੱਚ ਠੀਕ ਸਮ ਉੱਤੇ ਡਿੱਗਦੀ ਹੈ। ਉਸ ਬਾਰੇ ਉਹ ਆਖਦਾ ਸੀ, ਮੈਂ ਸਰਕਸ ਵਿੱਚ ਬਾਜ਼ੀਗਰ ਨੂੰ ਵੇਖਿਆ, ਮੈਂ ਸਰਕਸ ਵਿੱਚ ਬਾਜ਼ੀਗਰ ਨੂੰ ਵੇਖਿਆ, ਉਸ ਨੇ ਚਾਕੂ ਨੂੰ ਹਵਾ ਵਿੱਚ ਉਛਾਲਿਆ ਅਤੇ ਜਦੋਂ ਉਹ ਚਾਕੂ ਘੁੰਮਦਾ ਹੋਇਆ ਹੇਠਾਂ ਡਿੱਗਿਆ ਤਾਂ ਉਸ ਨੇ ਇਸ ਨੂੰ ਦੰਦਾਂ ਵਿੱਚ ਲੈ ਲਿਆ। ਗਾਇਕ ਨੂੰ ਚਾਹੀਦਾ ਹੈ ਕਿ ਉਹ ਤਾਨ ਇਸ ਤਰ੍ਹਾਂ ਮਾਰੇ ਕਿ ਇਹ ਚਾਕੂ ਵਾਂਗ ਸਮ ਉੱਤੇ ਡਿੱਗੇ। ਇਹ ਹੀ ਕਮਾਲ ਹੈ ਸਾਧਨਾ ਤੇ ਸੁਰ ਦਾ। ਉਸ ਨੂੰ ਆਪਣੇ ਭਾਰੇ ਸਰੀਰ ਦਾ ਅਹਿਸਾਸ ਸੀ। ਉਸ ਨੇ ਆਪਣੇ ਭਲਵਾਨੀ ਰੂਪ ਬਾਰੇ ਇੱਕ ਕਹਾਣੀ ਸੁਣਾਈ। ਇੱਕ ਪੇਂਡੂ ਨਵੀਂ ਦਿੱਲੀ ਦੇ ਕਨਾਟ ਪਲੇਸ ਵਿੱਚ, ਕਨਾਟ ਪੈਲੇਸ ਵੀ ਕਹਿੰਦੇ ਨੇ, ਪਲੇਸ ਵੀ ਕਹਿੰਦੇ ਨੇ, ਉਸ ਦੇ ਕਨਾਟ ਪੈਲੇਸ ਵਿੱਚ ਘੁੰਮ ਰਿਹਾ ਸੀ। ਉਸ ਦੀ ਨਜ਼ਰ ਸ਼ੋਅਰੂਮ ਵਿੱਚ ਰੱਖੇ ਇੱਕ ਰਿਕਾਰਡ 'ਤੇ ਪਈ ਜਿਸ ਉੱਤੇ ਬੜੇ ਗੁਲਾਮ ਅਲੀ ਖਾਨ ਦੀ ਤਸਵੀਰ ਸੀ। ਭਾਰੇ ਚਿਹਰੇ ਤੇ ਕੁੰਡਲਦਾਰ ਸਿਆਹ ਮੁੱਛਾਂ ਵੱਲ ਵੇਖ ਕੇ ਪੇਂਡੂ ਨੇ ਆਖਿਆ, ਬੱਲੇ ਬੱਲੇ ਓਏ ਗਾਮਿਆ, ਹੁਣ ਤੂੰ ਗਾਉਣਾ ਵੀ ਸ਼ੁਰੂ ਕਰਤਾ। ਬੱਲੇ ਬੱਲੇ ਓ ਗਾਮਿਆ। ਅੱਛਾ, ਗਾਮਾ ਭਲਵਾਨ ਦੀ ਵੀ ਉਹੀ ਜੁੱਸਾ ਸੀ, ਬਿਲਕੁਲ ਸੇਮ ਹਾਈਟ ਸੀ ਉਹਦਾ। ਉਹ ਸੰਗੀਤ ਬਾਰੇ ਬੜੀਆਂ ਡੂੰਘੀਆਂ ਗੱਲਾਂ ਕਰਦਾ, ਉਹ ਸੰਗੀਤ ਬਾਰੇ ਬੜੀਆਂ ਡੂੰਘੀਆਂ ਗੱਲਾਂ ਕਰਦਾ। ਉਸ ਨੂੰ ਸੁਰ ਤੇ ਤਾਲ ਦੀ ਦੁਨੀਆ ਦਾ ਅਥਾਹ ਗਿਆਨ ਸੀ। ਕਦੇ ਕਦੇ ਉਹ ਹੌਕਾ ਭਰ ਕੇ ਆਖਦਾ, ਤੁਹਾਨੂੰ ਕੀ ਪਤਾ ਹੋਵੇ, ਮੈਂ ਕਿੱਡੇ ਵੱਡੇ ਵੱਡੇ ਉਸਤਾਦਾਂ ਨੂੰ ਸੁਣਿਆ, ਕਮਾਲ ਦਾ ਗਾਉਂਦੇ ਸਨ, ਕਮਾਲ ਦਾ, ਉਹ ਲੋਕ ਕਮਾਲ ਦਾ ਗਾਉਂਦੇ ਸਨ। ਮੈਂ ਕੀ ਹਾਂ ਉਹਨਾਂ ਅੱਗੇ, ਮੈਂ ਕੀ ਹਾਂ ਉਹਨਾਂ ਸਾਹਮਣੇ, ਮੈਂ ਤਾਂ ਬਸ ਉਹਨਾਂ ਦੇ ਨਕਸ਼ੇ ਕਦਮ ਉੱਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ। ਇੱਕ ਵਾਰ ਕਿਸੇ ਸਿਆਣੇ ਨੇ ਉਸ ਤੋਂ ਪੁੱਛਿਆ ਕਿ ਕੀ ਉਸ ਨੂੰ ਪਿਕਾਸੋ ਦੀ ਕਲਾ ਬਾਰੇ ਕੁਝ ਪਤਾ ਹੈ। ਪਿਕਾਸੋ ਦੀ ਕਲਾ ਬਾਰੇ ਕੁਝ ਪਤਾ ਹੈ? ਬੜੇ ਗੁਲਾਮ ਅਲੀ ਖਾਨ ਨੇ ਫੌਰੀ ਜਵਾਬ ਦਿੱਤਾ ਕਿ ਪਿਕਾਸੋ ਨੂੰ ਮੇਰੀ ਗਾਇਕੀ ਦਾ ਪਤਾ। ਮੇਰੇ ਲਈ ਇਹ ਹੀ ਕਾਫੀ ਹੈ ਕਿ ਮੈਂ ਆਪਣੀ ਰੀਤ ਨੂੰ ਜਾਣਦਾ, ਰਾਗਾਂ ਦੀ ਦੁਨੀਆ ਨੂੰ ਤੇ ਸੁਰਾਂ ਦੇ ਰਾਜ਼ ਨੂੰ ਜਾਣਦਾ। ਸੰਗੀਤ ਨੂੰ ਜਾਣਨਾ ਆਪਣੇ ਆਪ ਨੂੰ ਜਾਣਨਾ ਹੈ। ਮੈਂ ਆਪਣੀ ਖੁਸ਼ੀ ਲਈ ਗਾਉਂਦਾ, ਪੈਸੇ ਖਾਤਰ ਵੀ ਗਾਉਂਦਾ ਹੈ। ਜਦ ਮੇਰੀ ਗਾਇਕੀ ਪ੍ਰਬੰਧਕਾਂ ਲਈ ਪੈਸੇ ਲਿਆਉਂਦੀ ਹੈ, ਉਦੋਂ ਮੈਂ ਪੈਸੇ ਲਈ ਵੀ ਗਾਉਂਦਾ। ਇੱਕ ਵਾਰ ਫਿਲਮ ਡਾਇਰੈਕਟਰ ਕੇ ਆਸਫ ਨੇ ਮੈਨੂੰ ਮੁਗਲ ਆਜ਼ਮ ਵਿੱਚ ਗਾਉਣ ਲਈ ਆਖਿਆ। ਅਸੀਂ ਪੈਸਿਆਂ ਬਾਰੇ ਗੱਲ ਕੀਤੀ ਤਾਂ ਉਸਨੇ ਪੁੱਛਿਆ, ਕਿੰਨੇ ਪੈਸੇ ਲਵੋਗੇ ਖਾਨ ਸਾਹਿਬ, ਕਿੰਨੇ ਪੈਸੇ ਲਵੋਗੇ? ਮੈਂ ਆਖਿਆ, ਇੱਕ ਗੀਤ ਦਾ 20,000 ਰੁਪਈਆ। ਇਹ ਹੁਣ ਮੁਗਲ ਆਜ਼ਮ ਕਦੋਂ ਬਣੀ ਸੀ ਤੁਹਾਨੂੰ ਪਤਾ ਹੀ, ਤਾਂ 20,000 ਨੂੰ ਵੈਲਿਊ ਕਰੋ ਉਸ ਵੇਲੇ ਦੇ। ਇੱਕ ਗੀਤ ਦਾ 20,000 ਰੁਪਈਆ। ਉਹ ਝੱਟ ਰਜ਼ਾਮੰਦ ਹੋ ਗਿਆ। ਇਹੀ ਵਜ੍ਹਾ ਸੀ ਕਿ ਮੈਂ ਫਿਲਮ ਵਿੱਚ ਗਾਇਆ, ਪਰ ਜਦੋਂ ਮੈਂ ਆਪਣੇ ਘਰ ਦੋਸਤਾਂ ਅਤੇ ਸ਼ਾਗਿਰਦਾਂ ਵਿੱਚ ਬੈਠ ਕੇ ਗਾਉਂਦਾ ਤਾਂ ਮੈਂ ਸਿਰਫ ਆਪਣੀ ਖੁਸ਼ੀ ਦੀ ਗਾਣਾ। ਬੜੇ ਗੁਲਾਮ ਅਲੀ ਖਾਨ ਦੀ ਸ਼ਾਦੀ 1927 ਲਾਹੌਰ ਵਿੱਚ ਹੋਈ। ਉਸ ਦੀ ਪਤਨੀ ਦਾ ਨਾਂ ਅੱਲਾ ਜਵਾਈ ਸੀ, ਅੱਲਾ ਜਵਾਈ। ਉਹਨਾਂ ਦੇ ਘਰ 2 ਪੁੱਤ ਜੰਮੇ, ਕਰਾਮਤ ਅਲੀ ਤੇ ਮੁਨੱਵਰ ਅਲੀ। ਅੱਲਾ ਜਵਾਈ 1935 ਵਿੱਚ ਇਸ ਦੁਨੀਆ ਤੋਂ ਟੁਰ ਗਈ। ਮਤਲਬ 7-8 ਸਾਲ ਹੀ ਵਿਆਹ ਦੀ ਉਮਰ ਰਹੀ ਹੈ।
ਜਿਸ ਪਿੱਛੋਂ ਬੜੇ ਗੁਲਾਮ ਅਲੀ ਖਾਨ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੰਗੀਤ ਦੇ ਨਾਵੇਂ ਕਰ ਦਿੱਤਾ। ਉਸ ਦੇ ਦੋਵੇਂ ਪੁੱਤ ਉਸ ਦੀ ਨਿਗਰਾਨੀ ਹੇਠ ਪਲਣ ਲੱਗ ਪਏ। ਬੜੇ ਗੁਲਾਮ ਅਲੀ ਖਾਨ ਸਾਰੇ ਹਿੰਦੁਸਤਾਨ ਵਿੱਚ ਘੁੰਮਿਆ, ਆਪਣੇ ਸੰਗੀਤ ਦਾ ਜਲਵਾ ਵਿਖਾਇਆ, ਰੱਜ ਕੇ ਸਲਾਨਾ ਹਾਸਲ ਕੀਤੀ। ਹਰ ਥਾਂ ਬਹੁਤ ਭਾਰੀ ਗਿਣਤੀ ਵਿੱਚ ਉਸ ਦੇ ਮਾਨੀ ਸਨ, ਖਾਸ ਤੌਰ 'ਤੇ ਬੰਬਈ, ਕਲਕੱਤਾ ਅਤੇ ਦਿੱਲੀ ਵਿੱਚ। ਮੁਲਕ ਦੇ ਬਟਵਾਰੇ ਵੇਲੇ ਉਹ ਆਪਣੇ ਪਰਿਵਾਰ ਸਮੇਤ ਬੰਬਈ ਛੱਡ ਕੇ ਕਰਾਚੀ ਚਲਾ ਗਿਆ ਅਤੇ ਫਿਰ ਉੱਥੋਂ ਕਾਬਲ ਨਵੰਬਰ 1947 ਵਿੱਚ ਮਤਲਬ ਵਾਪਸ ਲਾਹੌਰ ਆਏ। ਮਤਲਬ ਜਿਸ ਵੇਲੇ ਵੰਡ ਹੋਈ ਹੈ ਅਤੇ ਵੱਡੇ ਗੁਲਾਮ ਅਲੀ ਖਾਨ ਸਾਹਿਬ ਕਾਬਲ 'ਚ ਸਨ। ਨਵੰਬਰ 1947 ਵਿੱਚ ਲਾਹੌਰ ਵਾਪਸ ਆ ਗਿਆ। ਉਦੋਂ ਤੀਕ ਪਾਕਿਸਤਾਨ ਅਤੇ ਹਿੰਦੁਸਤਾਨ ਦੋਵੇਂ ਵੱਖਰੇ ਦੇਸ਼ ਬਣ ਚੁੱਕੇ ਸਨ। ਬੜੇ ਗੁਲਾਮ ਅਲੀ ਖਾਨ ਦੀ ਕਲਾ ਭਰ ਜੋਬਨ 'ਤੇ ਸੀ। ਮੁਨੱਵਰ ਅਲੀ ਖਾਨ ਨੇ ਮੈਨੂੰ ਦੱਸਿਆ ਕਿ ਜਿਸ ਤਰ੍ਹਾਂ ਖੂਬਸੂਰਤ ਔਰਤ ਆਪਣੇ ਹੁਸਨ ਦਾ ਜਲੌ ਵਿਖਾਉਣ ਲਈ ਬੇਤਾਬ ਹੁੰਦੀ ਹੈ ਅਤੇ ਚਾਹੁੰਦੀ ਹੈ ਕਿ ਹਰ ਪਾਸੇ ਉਸ ਦੇ ਪ੍ਰਸ਼ੰਸਕ, ਉਸ ਦੇ ਮਾਨੀ ਹੋਵਣ, ਮੇਰੇ ਅੱਬੇ ਨੂੰ ਪ੍ਰਸ਼ੰਸਕਾਂ ਅਤੇ ਸਰੋਤਿਆਂ ਦੀ ਬੜੀ ਭੁੱਖ ਸੀ। ਉਨੀ ਦਿਨੇ ਪਾਕਿਸਤਾਨ ਰਿਫਿਊਜੀਆਂ ਨੂੰ ਮੁੜ ਵਸਾਉਣ ਅਤੇ ਲੱਖਾਂ ਲੋਕਾਂ ਨੂੰ ਘਰ ਦੇਣ ਦੀਆਂ ਸਮੱਸਿਆਵਾਂ ਵਿੱਚ ਮਸਰੂਫ ਸੀ। ਕਲਾਸੀਕਲ ਖਿਆਲ ਅਤੇ ਠੁਮਰੀ ਲਈ ਕਿਸੇ ਕੋਲ ਕੀ ਸਮਾਂ ਹੋਣਾ ਸੀ। ਅੱਬਾ ਜੀ ਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਉਹ ਕਿੱਥੇ ਗਾਵੇ, ਆਪਣਾ ਸੰਗੀਤਕ ਖਜ਼ਾਨਾ ਕਿੱਥੇ ਪੇਸ਼ ਕਰੇ। ਅੱਛਾ, ਲਾਹੌਰ ਦੇ ਵਿੱਚ ਉਹਨਾਂ ਨਾਲ ਜੋ ਹੋਇਆ, ਜਿਸ ਗੱਲੋਂ ਦੁੱਖੋਂ ਛੱਡ ਕੇ ਗਏ, ਉਹਦੇ ਬਾਰੇ ਕਾਫੀ ਸਾਰੀਆਂ ਗੱਲਾਂ ਨੇ। ਉਹ ਹੋ ਸਕਦਾ ਇਕਬਾਲ ਕੈਸਰ ਸਾਹਿਬ ਬੈਠੇ ਨੇ ਜਾਂ ਸਾਡੇ ਜ਼ੁਬੈਰ ਸਾਹਿਬ ਬੈਠੇ ਨੇ, ਇਹ ਦੱਸਣ ਕਿ ਗੁਲਾਮ ਅਲੀ ਖਾਨ ਸਾਹਿਬ ਪਾਕਿਸਤਾਨ ਛੱਡ ਕੇ ਕਿਉਂ ਗਏ। ਬੜੇ ਗੁਲਾਮ ਅਲੀ ਖਾਨ, ਹਾਂ, ਉਹਨਾਂ ਨਾਲ ਕੋਈ ਬਦਸਲੂਕੀਆਂ ਵੀ ਹੋਈਆਂ, ਉਹਦਾ ਵੀ ਇੱਕ ਕਿੱਸਾ ਹੈ ਪੂਰਾ। ਉਹ ਲਾਹੌਰ ਵਿੱਚ ਹੀ ਰਿਹਾ। 1948 ਵਿੱਚ ਉਸ ਮੁੜ ਸ਼ਾਦੀ ਕੀਤੀ ਅਤੇ ਫਿਰ ਕਰਾਚੀ ਚਲਾ ਗਿਆ। ਦੋਵਾਂ ਸੱਭਿਆਚਾਰਕ ਰਾਜਧਾਨੀਆਂ ਵਿੱਚ ਉਸ ਦਾ ਚੱਕਰ ਲੱਗਦਾ ਰਿਹਾ। ਉਸ ਦੀ ਪੱਕੀ ਗਾਇਕੀ ਕ੍ਰਿਸ਼ਨ ਭਗਤੀ ਅਤੇ ਬ੍ਰਿਜ ਕਾਵਿ ਦੀ ਸੰਗੀਤਕਤਾ ਵਿੱਚ ਭਿੱਜੀ ਹੋਈ ਸੀ। ਇਹ ਕੱਟੜ ਇਸਲਾਮੀ ਖਿੱਤੇ ਵਿੱਚ ਭਰਵਾਂ ਹੁੰਗਾਰਾ ਨਾ ਪ੍ਰਾਪਤ ਕਰ ਸਕੀ। ਉਸ ਨੂੰ ਇਸ ਦੀ ਬੜੀ ਸਿੱਖ ਸੀ। ਉਸ ਨੇ ਹੋਕਾ ਭਰਿਆ ਅਤੇ ਮੁਨੱਵਰ ਨੂੰ ਆਖਣ ਲੱਗਾ, ਪੁੱਤਰ, ਮੈਂ ਕ੍ਰਿਸ਼ਨ ਨੂੰ ਅਲੀ ਜਾਂ ਹੁਸੈਨ ਵਿੱਚ ਨਹੀਂ ਸਾਂ ਬਦਲ ਸਕਦਾ। ਸੰਗੀਤ ਦੇ ਲਫ਼ਜ਼ੀ ਅਰਥ ਨਹੀਂ ਹੁੰਦੇ ਯਾਰ। ਇਹ ਵੈਸੇ ਬੜੇ ਬਾਜ਼ਾਰ ਹੈ। ਉਹ ਰਾਮ ਯਾਦ ਪਿਆ ਕੀ ਆਏ। ਇੱਥੇ ਗਵਾਲੀਅਰ ਦੇ ਇੱਕ ਨੌਜਵਾਨ ਮੁੰਡੇ ਨੇ ਗਾਇਆ, ਮੈਂ ਨਾਂ ਨਹੀਂ ਲੈਂਦਾ ਕਿਉਂਕਿ ਮੇਰਾ ਬੜਾ ਪਿਆਰਾ ਹੈ। ਉਹਨੇ ਨੇ ਜੇ ਰਾਮ ਦੀ ਜਗ੍ਹਾ ਅੱਲਾ ਜਾਂ ਹੋਰ ਲਫ਼ਜ਼ ਵਰਤੇ ਗਾਇਕੀ ਦੇ ਵਿੱਚ, ਬੰਦਸ਼ ਦੇ ਵਿੱਚ। ਇੱਕ ਜਗ੍ਹਾ ਪਰਫਾਰਮ ਕੀਤਾ, ਸੋਸ਼ਲ ਮੀਡੀਆ 'ਤੇ ਨਜ਼ਰ ਆਇਆ, ਉਹਦਾ ਕਾਫੀ ਮਜ਼ਾਕ ਉਹ ਵੀ ਹੋਇਆ ਕਿ ਇਹ ਜਿਵੇਂ ਹੈ ਵੇ, ਮਤਲਬ ਉਹ ਪਾਕਿਸਤਾਨ ਦੇ ਵਿੱਚ ਕਿਸੇ ਜਗ੍ਹਾ ਪਰਫਾਰਮ ਹੋ ਰਿਹਾ ਹੈ, ਕਿਸੇ ਹੋਰ ਵੱਡੀ ਪੱਧਰ 'ਤੇ ਹੋ ਰਿਹਾ ਹੋਏਗਾ, ਉੱਥੇ ਉਹਨੇ ਉਹ ਕੰਮ ਕੀਤਾ ਜੋ ਬੜੇ ਗੁਲਾਮ ਅਲੀ ਖਾਨ ਨੂੰ ਮਨਜ਼ੂਰ ਨਹੀਂ ਸੀ, ਜਿਨ੍ਹਾਂ ਨੇ ਉਹ ਗਾਈ ਸ਼ੈ ਸੀ ਜਿਹਦੀ ਉਹ ਗਾ ਰਹੇ ਸਨ। ਅੱਛਾ ਪੁੱਤਰ, ਮੈਂ ਕ੍ਰਿਸ਼ਨ ਨੂੰ ਅਲੀ ਜਾਂ ਹੁਸੈਨ ਵਿੱਚ ਨਹੀਂ ਸਾਂ ਬਦਲ ਸਕਦਾ। ਸੰਗੀਤ ਦੇ ਲਫ਼ਜ਼ੀ ਅਰਥ ਨਹੀਂ ਹੁੰਦੇ, ਇਹ ਇੱਕ ਨਵਾਂ ਪਸਾਰ ਜਗਾਉਂਦੇ ਨੇ ਅਤੇ ਸੁਰਾਂ ਦੀਆਂ ਉਤੇਜਨਾਵਾਂ ਨੂੰ ਰੌਸ਼ਨ ਕਰਦੇ ਨੇ। ਪਾਕਿਸਤਾਨ ਵਿੱਚ ਕੱਟੜਪੰਥੀ ਲੋਕ, ਮਤਲਬ ਬੁਨਿਆਦ ਪ੍ਰਸਤ ਕਹਿ ਲਓ, ਹਰ ਚੀਜ਼ ਨੂੰ ਇਸਲਾਮੀ ਰੰਗ ਦੇ ਰਹੇ ਸਨ। ਮੈਂ ਭਾਵੇਂ ਆਪਣੇ ਧਰਮ ਨੂੰ ਆਪਣੀ ਰਵਾਇਤ ਨੂੰ ਬਹੁਤ ਪਿਆਰ ਕਰਦਾ ਹਾਂ, ਪਰ ਮੈਂ ਕ੍ਰਿਸ਼ਨ ਅਤੇ ਰਾਧਾ ਦੇ ਸ਼ਿੰਗਾਰਮਈ ਗੀਤਾਂ ਨੂੰ ਬਦਲ ਨਹੀਂ ਸਕਦਾ ਅਤੇ ਨਾ ਹੀ ਮੈਂ ਹਿੰਦੂ ਦਰਸ਼ਨ ਦੀ ਵਿਲਾਸਤਾ, ਹਿੰਦੂ ਫਿਲਾਸਫੀ ਕਹਿ ਲਓ, ਦੀ ਵਸਤ ਨਾਲ ਜੁੜੀਆਂ ਠੁਮਰੀਆਂ ਅਤੇ ਖਿਆਲਾਂ ਦੇ ਸ਼ਬਦਾਂ ਨੂੰ ਨਵਾਂ ਰੂਪ ਦੇ ਸਕਦਾ ਹਾਂ। ਇਹ ਇੱਥੇ ਸਾਡੇ ਗਵਈਆਂ ਨੇ ਕੀਤਾ। ਉਸ ਨੂੰ ਆਪਣੀ ਵਿੱਚ ਮਿਕਸਿੰਗ ਹੈ, ਉਹ ਕਾਫੀ ਮਿਟੇ ਹੋਏ ਕਾਪੀ 'ਚ ਨਾ, ਅਤੇ ਹਾਂ, ਕਲਾ ਦੇ ਇਜ਼ਹਾਰ ਲਈ ਵਿਸਥਾਰ ਦੀ ਲੋੜ ਸੀ, ਮਤਲਬ ਆਪਣੀ ਕਲਾ ਦੇ ਇਜ਼ਹਾਰ ਲਈ ਵਸਤ ਦੀ ਲੋੜ ਸੀ। ਉਹ ਬਗੈਰ ਕਿਸੇ ਸਿਆਸੀ ਬਖੇੜੇ ਦੇ ਆਪਣੀ ਪਤਨੀ ਅਤੇ ਮੁਨੱਵਰ ਅਲੀ ਨਾਲ 1955 ਵਿੱਚ ਹਿੰਦੁਸਤਾਨ ਆ ਗਿਆ।
1955। ਇਹ ਉਸ ਦੀ ਪ੍ਰਤਿਭਾ ਦਾ ਸੰਗੀਤਕ ਪ੍ਰਗਟਾਵਾ ਸੀ। ਉਸ ਦੇ ਪ੍ਰਸ਼ੰਸਕ ਉਸ ਦੇ ਚਾਹਣ ਵਾਲੇ ਸਾਰੇ ਧਰਮਾਂ ਅਤੇ ਖਿੱਤਿਆਂ ਦੇ ਲੋਕ ਸਨ ਅਤੇ ਉਸ ਦਾ ਸੰਗੀਤ ਮਜ਼ਹਬੀ ਜਾਂ ਕੌਮੀ ਹੱਦਾਂ ਤੋਂ ਮੁਕਤ ਸੀ। ਉਸ ਨੇ ਆਪਣਾ ਅਦਬੀ ਨਾਂ ਜਾਂ ਸਾਹਿਤਕ ਨਾਂ ਸਭ ਰੰਗ ਰੱਖਿਆ ਅਤੇ ਇਸ ਨਾਂ ਨੂੰ ਗੀਤਾਂ ਵਿੱਚ ਪਰੋ ਕੇ ਬੰਦਿਸ਼ਾਂ ਬੰਨੀਆਂ। ਇਹ ਨਾਂ ਉਸ ਨੇ ਆਪਣੀਆਂ ਰਚਨਾਵਾਂ ਵਿੱਚ ਇਤਨੀ ਪ੍ਰਬੁੱਧਤਾ ਨਾਲ ਜੋੜਿਆ ਕਿ ਇਸ ਦੇ ਸ਼ਬਦਿਕ ਅਰਥ ਲਫ਼ਜ਼ੀ ਮੈਨੇ ਗੀਤਾਂ ਵਿੱਚ ਐਨ ਢੁਕਵੇਂ ਬੈਠੇ। ਬੰਬਈ ਨੂੰ ਆਪਣਾ ਘਰ ਬਣਾਇਆ। ਇੱਥੇ ਉਹ ਮਾਲਾਬਾਰ ਹਿਲਸ ਦੇ ਇੱਕ ਫਲੈਟ ਵਿੱਚ ਰਿਹਾ। ਕੁਝ ਸਾਲਾਂ ਪਿੱਛੋਂ ਆਪਣੀ ਦੂਜੀ ਬੀਵੀ ਨਾਲ ਕਲਕੱਤੇ ਚਲਾ ਗਿਆ। 1958 ਵਿੱਚ ਉਸ ਨੂੰ ਅਧਰੰਗ ਦਾ ਦੌਰਾ ਪਿਆ, ਫਾਲਜ ਦਾ ਦੌਰਾ ਪਿਆ ਅਤੇ ਉਸ ਦਾ ਇੱਕ ਪਾਸਾ ਮਾਰਿਆ ਗਿਆ 1958 ਵਿੱਚ। 58 'ਚ ਅਧਰੰਗ ਹੋਇਆ, ਫਾਲਜ ਹੋਇਆ ਅਤੇ 68 'ਚ ਉਸਤਾਦ ਦੁਨੀਆ ਤੋਂ ਗਏ ਨੇ ਅਤੇ 10 ਸਾਲ ਤੱਕ ਵੇਖੋ। 1958 ਵਿੱਚ ਉਸ ਨੂੰ ਅਧਰੰਗ ਦਾ ਦੌਰਾ ਪਿਆ ਅਤੇ ਉਸ ਦਾ ਇੱਕ ਪਾਸਾ ਮਾਰਿਆ ਗਿਆ, ਪਰ ਉਸ ਨੇ ਫਿਰ ਰਿਆਜ਼ ਸ਼ੁਰੂ ਕਰ ਦਿੱਤਾ ਡਾਕਟਰ ਦੇ ਮਸ਼ਵਰੇ ਦੇ ਖਿਲਾਫ। ਉਹ ਇੱਕ ਮਾਲਸ਼ੀਏ ਕੋਲ ਰੋਜ਼ ਮਾਲਿਸ਼ ਕਰਵਾਉਂਦਾ। ਲੱਕੜ ਦੇ ਦੀਵਾਨ ਉੱਤੇ ਲੇਟਿਆ ਉਹ ਆਪਣੇ ਸਿਰ, ਗਰਦਨ, ਛਾਤੀ, ਪਿੱਠ ਅਤੇ ਲੱਤਾਂ ਦੀ ਮਾਲਿਸ਼ ਦਾ ਮਜ਼ਾ ਲੈਂਦਾ ਅਤੇ ਨਾਲ ਨਾਲ ਗਾਉਂਦਾ। ਮਾਲਸ਼ੀਏ ਦੀ ਲੈ ਆਤਮਕ ਚੰਪੀ ਨਾਲ ਸੁਰ ਤੇ ਤਾਲ ਮਿਲਾ ਕੇ ਗਾਉਂਦਾ। ਕਦੇ ਉਹ ਕਿਸੇ ਸਰਗਮ ਜਾਂ ਆਲਾਪ ਜਾਂ ਤਾਨ ਨੂੰ ਵਿਲੰਪਤ ਵਿੱਚ ਗਾਉਂਦੇ ਹੋਏ ਯਕਦਮ ਦੁਰਤ ਵਿੱਚ ਬਦਲ ਲੈਂਦਾ ਅਤੇ ਤਾਨ ਤੇ ਗਰਾਰੀ ਨੂੰ ਮਾਲਿਸ਼ ਨਾਲ ਤਾਲ ਦੇ ਮੁਤਾਬਕ ਤੋੜ ਦਿੰਦਾ। ਇੱਕ ਵਾਰ ਉਸ ਨੇ ਮਾਲਸ਼ੀ ਨੂੰ ਆਪਣੇ ਸਾਹਮਣੇ ਬਿਠਾ ਲਿਆ ਅਤੇ ਸ਼ਿੰਗਾਰ ਰਸ ਦੀ ਠੁਮਰੀ ਗਾਉਣ ਲੱਗਾ। ਉਸ ਨੇ ਹੱਥਾਂ ਅਤੇ ਅੱਖਾਂ ਨਾਲ ਭਾਵ ਦੀ ਅਦਾਇਗੀ ਕੀਤੀ ਅਤੇ ਪਿਆਰ ਰਸ ਵਿੱਚ ਡੁੱਬੀ ਠੁਮਰੀ ਨੂੰ ਇਸ ਖੂਬਸੂਰਤੀ ਨਾਲ ਗਾਇਆ ਕਿ ਉਹ ਆਪਣੀ ਮਹਿਬੂਬਾ ਸਾਹਮਣੇ, ਜਿਵੇਂ ਉਹ ਆਪਣੀ ਮਹਿਬੂਬਾ ਸਾਹਮਣੇ ਬੈਠਾ ਗਾ ਰਿਹਾ ਹੋਵੇ। ਮਾਲਸ਼ੀਆ ਕੀ ਲਿਆ ਗਿਆ, ਬੈਠਾ ਸੁਣਦਾ ਰਿਹਾ ਅਤੇ ਬੜੇ ਗੁਲਾਮ ਅਲੀ ਖਾਂ ਪੇਚਦਾਰ ਤਾਨਾਂ ਪਲਟਿਆਂ ਨਾਲ ਆਪਣਾ ਸ਼ਿੰਗਾਰ ਭਾਵ ਜ਼ਾਹਿਰ ਕਰਨ ਵਿੱਚ ਗੁੰਮ ਸਨ। ਮਾਲਸ਼ੀਆ ਫਸੇ ਹੋਏ ਕਾਂ ਵਾਂਗ ਬੈਠਾ ਸੀ, ਨਾ ਉੱਠ ਸਕਦਾ ਸੀ, ਨਾ ਹਿਲ ਸਕਦਾ ਸੀ। ਬੜੇ ਗੁਲਾਮ ਅਲੀ ਖਾਂ ਤਾਂ ਮਾਲਸ਼ੀਏ ਦਾ ਸ਼ੁਕਰੀਆ ਅਦਾ ਕਰ ਰਿਹਾ ਸੀ ਅਤੇ ਠੁਮਰੀ ਉਸ ਦੇ ਹਿੱਤ ਭੇਂਟ ਕਰ ਰਿਹਾ ਸੀ। ਮਾਲਸ਼ੀਏ ਨੇ ਇਹੋ ਜਿਹੀ ਜਬਰੀ ਸੰਗੀਤਕ ਸਜ਼ਾ ਕਦੇ ਨਹੀਂ ਸੀ ਕੱਟੀ। ਜੇ ਕੋਈ ਤਬਲਚੀ ਆਉਂਦਾ ਤਾਂ ਉਹ ਉਸ ਨਾਲ ਸੰਗੀਤ ਦੀਆਂ ਲੈ ਬਿੱਧ ਵਣਗੀਆਂ, ਤਾਲਾਂ, ਤੋੜੇ ਅਤੇ ਉਹਨਾਂ ਦੀ ਮਾਤਰਾ ਵੰਡ ਬਾਰੇ ਗੱਲਾਂ ਕਰਦਾ। ਉਹ ਤਬਲਚੀ ਨੂੰ ਚੱਪ ਤਾਲ ਵਜਾਉਣ ਲਈ ਆਖਦਾ ਅਤੇ ਉਤਨੇ ਹੀ ਸਮੇਂ ਵਿੱਚ ਉਹ ਖੁਦ 3 ਤਾਲ ਦੀਆਂ 16 ਮਾਤਰਾ ਹੀ ਗਿਣਦਾ ਅਤੇ ਦੋਵੇਂ ਜਣੇ ਵੱਖ-ਵੱਖ ਤਾਲ ਚੱਕਰਾਂ ਨੂੰ ਇੱਕੋ ਵੇਲੇ ਸਮ 'ਤੇ ਆ ਡਿੱਗਦੇ। ਇਸ ਪ੍ਰਕਾਰ ਉਹ ਕਈ ਮਿਸ਼ਰਤ ਤਾਲ ਵਣਗੀਆਂ ਸਿਰਜਦਾ ਅਤੇ ਸਰੋਤਿਆਂ, ਸੁਣਨ ਵਾਲਿਆਂ ਅਤੇ ਵੇਖਣ ਵਾਲਿਆਂ ਨੂੰ ਚਕਰਿਤ ਕਰ ਦਿੰਦਾ। ਬਿਮਾਰੀ ਦੀ ਹਾਲਤ ਦੇ ਵਿੱਚ ਇੱਕ ਵਾਰ ਇੱਕ ਮਸ਼ਹੂਰ ਡਾਕਟਰ ਉਸ ਨੂੰ ਵੇਖਣ ਆਇਆ। ਡਾਕਟਰ ਨੇ ਸੋਚਿਆ ਕਿ ਉਹ ਬਿਸਤਰੇ ਵਿੱਚ ਆਪਣੇ ਫਾਲਜ ਦੇ ਮਾਰੇ ਕਿਸੇ ਮਰੀਜ਼ ਨੂੰ ਮਿਲੇਗਾ, ਪਰ ਉਸ ਨੇ ਬੜੇ ਗੁਲਾਮ ਅਲੀ ਖਾਨ ਨੂੰ ਤਖਤ ਪੋਸ਼ ਉੱਤੇ ਬੈਠੇ ਗਾਉਂਦੇ ਹੋਏ ਸੁਣਿਆ, ਗਾਉਂਦੇ ਹੋਏ ਵੇਖਿਆ। ਡਾਕਟਰ ਨੂੰ ਹੈਰਾਨੀ ਹੋਈ ਕਿ ਬੜੇ ਗੁਲਾਮ ਅਲੀ ਖਾਨ ਰਿਆਜ਼ ਕਰ ਰਿਹਾ ਸੀ, ਸ਼ਾਗਿਰਦਾਂ ਨੂੰ ਹਦਾਇਤਾਂ ਦੇ ਰਿਹਾ ਸੀ, ਤਾਨਾਂ ਅਤੇ ਰਾਗਨੀਆਂ ਦੇ ਮਹਿਨੇ ਸਮਝਾ ਰਿਹਾ ਸੀ। ਡਾਕਟਰ ਆਖਣ ਲੱਗਾ, ਇਹ ਕੀ, ਇਹ ਗੱਲ ਸੰਗੀਤਕ ਇਤਿਹਾਸ ਵਿੱਚ ਹੀ ਨਹੀਂ ਸਗੋਂ ਡਾਕਟਰੀ ਤਾਰੀਖ ਵਿੱਚ ਵੀ ਇੱਕ ਮਿਸਾਲ ਹੈ ਕਿ ਕਿਵੇਂ ਇੱਕ ਦ੍ਰਿੜ ਨਿਸ਼ਚੇ ਵਾਲਾ ਸੰਗੀਤਕਾਰ ਆਪਣੇ ਸਰੀਰ ਵਿੱਚ ਇੱਕ ਨਵੀਂ ਸ਼ਕਤੀ ਭਰ ਰਿਹਾ। ਫਾਲਜ ਦੇ ਦੌਰੇ ਕਾਰਨ ਉਸ ਦੇ ਚਿਹਰੇ ਦਾ ਇੱਕ ਪਾਸਾ ਵਿਗੜ ਗਿਆ ਸੀ ਅਤੇ ਜਿਸਮ ਦਾ ਅੱਧਾ ਹਿੱਸਾ ਨਿਸੱਤਾ ਹੋ ਗਿਆ ਸੀ, ਜਿਸ 'ਚ ਸੱਤ ਨਾ ਰਹੇ, ਤਾਕਤ ਨਾ ਰਹੇ। ਬੜੇ ਗੁਲਾਮ ਅਲੀ ਖਾਨ ਬੜੀ ਖੁਸ਼ੀ ਅਤੇ ਖੂਬੀ ਨਾਲ ਭਲੀ ਭਾਂਤ 10-12 ਸਾਲ ਆਪਣੀ ਕਲਾ ਦੀ ਜ਼ੋਰ ਵਿਖਾਉਂਦਾ ਰਿਹਾ। ਉਹ ਆਖਣ ਲੱਗਾ, ਉਹ ਡਾਕਟਰਾਂ ਦੀਆਂ ਗੱਲਾਂ 'ਤੇ ਨਾ ਜਾਓ, ਉਹ ਮੈਨੂੰ ਆਖਦੇ ਨੇ ਬਸ ਬਿਸਤਰੇ ਵਿੱਚ ਪਏ ਰਹੋ, ਆਰਾਮ ਕਰੋ। ਡਾਕਟਰ ਬਾਲਗਾ ਨੇ ਮੈਨੂੰ ਮਸ਼ਵਰਾ ਦਿੱਤਾ ਕਿ ਮੈਂ ਰਿਆਜ਼ ਨਾ ਕਰਾਂ। ਭਲਾ ਦੱਸੋ ਮੈਂ ਰਿਆਜ਼ ਕੀਤੇ ਬਿਨਾਂ ਕਿਵੇਂ ਰਹਿ ਸਕਦਾ? ਇਹ ਤਾਂ ਬਿਲਕੁਲ ਇਵੇਂ ਹੀ ਹੈ ਜਿਵੇਂ ਮੈਨੂੰ ਕੋਈ ਆਖੇ ਕਿ ਸਾਹ ਲੈਣਾ ਬੰਦ ਕਰ ਦੇ। ਰਿਆਜ਼ ਤਾਂ ਮੈਂ ਕਰਨਾ ਹੀ ਕਰਨਾ ਹੈ, ਇਹ ਮੇਰੀ ਜ਼ਿੰਦਗੀ ਹੈ। ਇੱਕ ਦਿਨ ਅਚਾਨਕ ਕਥਕ ਡਾਂਸਰ ਸ਼ੰਭੂ ਮਹਾਰਾਜ ਨੇ ਉਹਨਾਂ ਨੂੰ ਮਿਲਣ ਆ ਗਿਆ। ਬੜੇ ਗੁਲਾਮ ਅਲੀ ਖਾਨ ਨੇ ਉਸ ਨੂੰ ਖੁਸ਼ਾਮਦੀਦ ਆਖਿਆ। ਆਪਣੇ ਪੁਰਾਣੇ ਮਿੱਤਰ ਦੇ ਆਉਣ ਦੀ ਖੁਸ਼ੀ ਵਿੱਚ ਝੂਮ ਕੇ ਠੁਮਰੀ ਗਾਉਣ ਲੱਗਾ। ਜਦੋਂ ਗਾ ਰਿਹਾ ਸੀ ਤਾਂ ਸ਼ੰਭੂ ਮਹਾਰਾਜ ਨੇ ਆਪਣੀ ਨਿੱਤ ਦੀਆਂ ਮੁਦਰਾਵਾਂ ਅਤੇ ਭਾਵਾਂ ਦੁਆਰਾ ਰੂਪਮਾਨ ਸ਼ੁਰੂ ਕੀਤਾ। ਉਹ ਇੱਕ ਪ੍ਰਕਾਰ ਦੀ
ਦੋ ਉਸਤਾਦਾਂ ਦੀ ਜੁਗਲਬੰਦੀ ਸੀ। ਦੋਵੇਂ ਜਜ਼ਬੇ ਨੂੰ ਉਭਾਰ ਰਹੇ ਸਨ ਤੇ ਸਿਖਰਾਂ ਤੇ ਪਹੁੰਚਾ ਰਹੇ ਸਨ। ਦੋਵਾਂ ਦਾ ਯਤਨ ਸੀ ਕਿ ਮਹਿਬੂਬ ਦੀ ਤਖਲੀਕੀ ਝਲਕ ਵਿੱਚ ਇੱਕ ਦੂਜੇ ਨੂੰ ਮਾਤ ਪਾਇਆ ਜਾਵੇ। ਇਹ ਸੰਗੀਤਕ ਜਨੂੰਨ ਜੇ ਕਿਸੇ ਮਾੜੇ ਮੋਟੇ ਸੰਗੀਤਕਾਰ ਵਿੱਚ ਹੁੰਦਾ ਤੇ ਲੋਕਾਂ ਨੇ ਉਸ ਨੂੰ ਸਿਰ ਫਿਰਿਆ ਆਖਣਾ ਸੀ, ਪਰ ਬੜੇ ਗੁਲਾਮ ਅਲੀ ਖਾਨ ਦੇ ਹਵਾਲੇ ਨਾਲ ਇਹ ਇੱਕ ਉੱਤਮ ਸੰਗੀਤਕ ਸਿਰਜਣਾ ਬਣ ਗਿਆ। ਇਹ ਜਨੂੰਨ ਉਸ ਉੱਤੇ ਇਤਨਾ ਹਾਵੀ ਸੀ ਕਿ ਦੰਦਾਂ ਨੂੰ ਬੁਰਸ਼ ਕਰਦਿਆਂ ਤੇ ਸ਼ੇਵ ਕਰਦਿਆਂ ਵੀ ਉਹ ਗਤੀ ਅਨੁਸਾਰ, ਚਾਲ ਅਨੁਸਾਰ ਕੋਈ ਰਾਗ ਨਹੀਂ ਗੁਣਗੁਣਾਉਂਦਾ। ਗੱਡੀ ਵਿੱਚ ਸਫ਼ਰ ਕਰਦਿਆਂ ਉਹ ਇਸ ਦੀ ਤੇਜ਼ ਰਫ਼ਤਾਰ ਤੇਜ਼ ਹੋਣ ਨਾਲ ਤਾਨ ਨੂੰ ਤੇਜ਼ ਕਰਦਾ। ਜਦੋਂ ਗੱਡੀ ਸਟੇਸ਼ਨ ਦੇ ਨੇੜੇ ਆਉਣ ਲੱਗਦੀ ਤੇ ਇਸ ਦੀ ਰਫ਼ਤਾਰ ਹੌਲੀ ਹੁੰਦੀ ਤਾਂ ਉਹ ਸਰਗਮ ਦੀ ਰਫ਼ਤਾਰ ਵੀ ਇਸੇ ਤਰ੍ਹਾਂ ਹੌਲੀ ਕਰਦਾ। ਇਹੋ ਜਿਹਾ ਖਬਤ ਕਈ ਵਾਰ ਉੱਤਮ ਕਲਾਕਾਰਾਂ ਵਿੱਚ ਵੇਖਿਆ ਜਾ ਸਕਦਾ ਹੈ। ਝੱਲਾ, ਖੂਬਸੂਰਤ, ਸੁੱਚਾ, ਸਾਧਨ ਤੇ ਸੁਪਨ। ਉਸ ਦੀ ਚਹੇਤੀ ਸ਼ਾਗਿਰਦ ਮਾਲਤੀ ਗਿਲਾਨੀ ਆਖਦੀ ਹੈ ਕਿ ਮੈਂ ਬੜੇ ਗੁਲਾਮ ਅਲੀ ਖਾਨ ਨੂੰ 1963 ਵਿੱਚ ਕਲਕੱਤੇ ਵਿੱਚ ਇੱਕ ਮਹਿਫਿਲ ਵਿੱਚ ਮਿਲੀ। ਗਾਣਾ ਖਤਮ ਹੋਣ ਤੇ ਖਾਨ ਸਾਹਿਬ ਨੇ ਮੇਰੇ ਵੱਲ ਉਦਾਰਤਾ ਨਾਲ ਵੇਖਿਆ, ਮਤਲਬ ਨੇਕ ਨਜ਼ਰ ਨਾਲ ਵੇਖਿਆ। ਉਹ ਬੜੇ ਖੁਸ਼ ਹੋਏ ਕਿ ਮੈਂ ਇੱਕ ਪੰਜਾਬੀ ਸਾਂ ਔਰ ਮੈਨੂੰ ਸੰਗੀਤ ਦਾ ਸ਼ੌਕ ਸੀ। ਉਹਨਾਂ ਨੇ ਮੈਨੂੰ ਆਪਣਾ ਪਤਾ ਦਿੱਤਾ। ਕੁਝ ਦਿਨਾਂ ਪਿੱਛੋਂ ਮੈਂ ਉਹਨਾਂ ਨੂੰ ਮਿਲਣ ਗਈ। ਉਹ ਕਮਰੇ ਵਿੱਚ ਤਖਤਪੋਸ਼ ਉੱਤੇ ਬੈਠੇ ਸਨ। ਉਹਨਾਂ ਦੇ ਬੰਗਾਲੀ ਸ਼ਾਗਿਰਦ ਵੀ ਹੇਠਾਂ ਦਰੀ ਉੱਤੇ ਬੈਠੇ ਸਨ। ਉਹਨਾਂ ਨੇ ਮੈਨੂੰ ਆਖਿਆ ਮੈਂ ਉਹਨਾਂ ਨੂੰ ਗਾ ਕੇ ਸੁਣਾਵਾਂ। ਮੈਂ ਗੰਧਰਵ ਮਹਾਵਿਦਿਆਲਾ ਇੱਕ ਇੰਸਟੀਟਿਊਸ਼ਨ ਹੈ ਜਿੱਥੋਂ ਸਿੱਖਿਆ ਉਹਨਾਂ ਨੇ। 5 ਸਾਲ ਕਲਾਸਿਕੀ ਸੰਗੀਤ ਸਿੱਖਿਆ। ਜੇ ਤੂੰ ਗਾਉਣਾ ਨਹੀਂ ਸਿੱਖਿਆ ਸੀ, ਇੱਕ ਪੱਕਾ ਰਾਗ ਗਾਇਆ। ਉੱਤੇ ਹੱਸ ਕੇ ਆਖਣ ਲੱਗੇ, ਪੁੱਤਰ ਇਹ ਕੋਈ ਸੰਗੀਤ ਨਹੀਂ। ਜਿਹਨੇ 5 ਸਾਲ ਮਹਾਵਿਦਿਆਲੇ ਤੋਂ ਸੰਗੀਤ ਦੇ ਤੋਂ ਤਾਲੀਮ ਲਈ ਤਾਂ ਕਹਿੰਦੇ ਪੁੱਤਰ ਇਹ ਸੰਗੀਤ, ਇਹ ਕੋਈ ਸੰਗੀਤ ਨਹੀਂ। ਜੇ ਤੂੰ ਗਾਣਾ ਚਾਹੁੰਦੀ ਹੈ ਤਾਂ ਤੈਨੂੰ ਠੀਕ ਤਰੀਕੇ ਨਾਲ ਗਾਉਣਾ ਸਿੱਖਣਾ ਚਾਹੀਦਾ। ਸੰਗੀਤ ਰਿਆਜ਼ ਮੰਗਦਾ ਹੈ, ਸਾਧਨਾ ਅਤੇ ਤਵੱਜੋ। ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਮੈਨੂੰ ਰਾਗ ਵਿਦਿਆ ਸਿਖਾ ਦੇਣ, ਰਾਗ ਦੀ ਤਾਲੀਮ ਸਿਖਾ ਦੇਣ। ਉਹਨਾਂ ਆਖਿਆ ਪੁੱਤਰ ਮੈਂ ਤੈਨੂੰ ਨਹੀਂ ਸਿਖਾ ਸਕਦਾ, ਮੈਂ ਬਹੁਤ ਮਸਰੂਫ ਹਾਂ, ਕਈ ਵਾਰ ਮੈਂ ਲੰਮੇ ਸਫ਼ਰ ਉੱਤੇ ਜਾਂਦਾ ਹਾਂ, ਤੂੰ ਕਿਸੇ ਹੋਰ ਉਸਤਾਦ ਤੋਂ ਸਿੱਖ। ਇਹ ਬੜੀ ਮਿਹਨਤ ਦਾ ਕੰਮ ਹੈ। ਪਰ ਮੈਂ ਉਹਨਾਂ ਨੂੰ ਹੀ ਮਨ ਵਿੱਚ ਆਪਣਾ ਗੁਰੂ ਧਾਰ ਚੁੱਕੀ ਸਾਂ। ਇੱਕ ਦਿਨ ਮੈਂ ਆਪਣੀ ਮਾਂ ਨੂੰ ਨਾਲ ਲੈ ਕੇ ਖਾਨ ਸਾਹਿਬ ਕੋਲ ਗਈ। ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਮੈਨੂੰ ਆਪਣੀ ਸ਼ਾਗਿਰਦੀ ਵਿੱਚ ਲੈ ਲੈਣ। ਸਾਡੇ ਮਜਬੂਰ ਕਰਨ ਤੇ ਉਹਨਾਂ ਨੇ ਮੇਰੀ ਅਰਜ਼ੀ ਕਬੂਲ ਕੀਤੀ। ਸ਼ਾਗਿਰਦੀ ਦੀ ਰਸਮ ਦਾ ਦਿਨ ਮੁਕਰਰ ਹੋਇਆ। ਮੈਂ ਫੁੱਲ, ਫਲ, ਨਾਰੀਅਲ, ਮਿਠਾਈ, ਰੇਸ਼ਮੀ ਕੁੜਤਾ ਪਜਾਮਾ ਤੇ ਰੇਸ਼ਮੀ ਸ਼ਾਲ ਲੈ ਕੇ ਤੇ ਇਹਨਾਂ ਲੈ ਗਈ ਤੇ ਇਹ ਚੀਜ਼ਾਂ ਉਹਨਾਂ ਨੂੰ ਭੇਂਟ ਕੀਤੀਆਂ ਤੇ ਆਪਣੀ ਕਲਾਈ ਉੱਤੇ ਗੰਢਾ ਬੰਨ੍ਹਣ ਦੀ ਰਸਮ ਕੀਤੀ। ਕੁਝ ਦੇਰ ਸੋਚ ਕੇ ਮਾਲਤੀ ਨੇ ਆਖਿਆ, ਜਦੋਂ ਖਾਨ ਸਾਹਿਬ ਉਦਾਸ ਹੁੰਦੇ ਸੀ ਤਾਂ ਅਸੀਂ ਕਾਰ ਵਿੱਚ ਘੁੰਮਣ ਲਈ ਨਿਕਲਦੇ। ਜਦੋਂ ਮੈਂ ਕਾਰ ਚਲਾ ਰਹੀ ਹੁੰਦੀ ਤਾਂ ਉਹ ਆਪਣੀਆਂ ਸੰਗੀਤਕ ਹਦਾਇਤਾਂ ਜਾਰੀ ਰੱਖਦੇ। ਉਹ ਆਖਦੇ, ਪੁੱਤਰ ਆਓ ਵੇਖ ਸਾਹਮਣੇ ਲਾਲ ਬੱਤੀ, ਤੂੰ ਇਸ ਹਿਸਾਬ ਨਾਲ ਬ੍ਰੇਕ ਲਾ ਕਿ ਕਾਰ ਐਨ ਚਿੱਟੀ ਲੀਕ ਦੇ ਨਿਸ਼ਾਨ ਤੇ ਜਾ ਕੇ ਰੁਕ ਜਾਵੇ। ਤੈਨੂੰ ਚਾਹੀਦਾ ਹੈ ਕਿ ਤਾਨ ਵੀ ਇਸ ਤਰ੍ਹਾਂ ਮਾਰੇ ਕਿ ਆਰੋਹੀ ਤੇ ਅਵਰੋਹੀ ਦੀਆਂ ਸਰਗਮਾਂ ਨੂੰ ਚੰਡ ਦੀ ਐਨ ਠੀਕ ਸਮ ਉੱਤੇ ਆ ਕੇ ਡਿੱਗੇ। ਜੇ ਮੈਂ ਸੜਕ ਦਾ ਮੋੜ ਕੱਟਦੇ ਹੋਏ ਕਾਰ ਨੂੰ ਮੋੜਦੀ ਤਾਂ ਉਹ ਆਖਦੇ, ਪੁੱਤਰ ਆਪਣੀ ਆਵਾਜ਼ ਨੂੰ ਵੀ ਗਲੇ ਵਿੱਚ ਇਸੇ ਖੂਬੀ ਨਾਲ ਮੋੜਿਆ ਕਰ। ਤੂੰ ਕਾਰ ਇੰਨੀ ਵਧੀਆ ਚਲਾਉਂਦੀ ਹੈ, ਹੈਰਾਨੀ ਦੀ ਗੱਲ ਹੈ ਕਿ ਤੂੰ ਵਧੀਆ ਗਾ ਕਿਉਂ ਨਹੀਂ ਸਕਦੀ। ਉਹਨਾਂ ਨੂੰ ਹਰ ਕੰਮ ਤੋਂ ਉਤਸ਼ਾਹ ਮਿਲਦਾ। ਪੰਛੀ ਦੇ ਉੜਨ ਤੋਂ ਜਜ਼ਬਾ ਮਿਲਦਾ। ਪਾਣੀ ਵਿੱਚ ਤੈਰਦੀ ਮੱਛੀ ਤੋਂ, ਸਰਪਟ ਦੌੜਦੇ ਘੋੜੇ ਤੋਂ, ਖਿੜਦੇ ਹੋਏ ਫੁੱਲ ਤੋਂ, ਗੁਲਾਬ ਦੀ ਪੱਤੀ ਤੇ ਪਏ ਤਰੇਲ ਤੁਪਕਿਆਂ ਤੋਂ, ਉਹ ਇਹਨਾਂ ਸਭਨਾਂ ਨੂੰ ਤਾਨਾਂ ਤੇ ਲੈਮਈ ਸੁਰਾਂ ਵਿੱਚ ਜ਼ਾਹਰ ਕਰਦੇ। ਬੜੇ ਗੁਲਾਮ ਅਲੀ ਖਾਨ ਦਾ ਸਮੁੱਚਾ ਜੀਵਨ ਸੰਗੀਤਕ ਸੀ ਤੇ ਇਸ ਨਾਲ ਜੁੜੇ ਹੋਏ ਸਾਰੇ ਤੱਤ, ਸਾਜ਼, ਲੈ, ਬੋਲ ਉਸ ਦੀ ਗਾਇਕੀ ਵਿੱਚ ਸਭ ਤੋਂ ਖਾਸ ਮੈਨੇ ਬੋਲ ਦੀ ਅਦਾਇਗੀ ਦੇ ਸਨ। ਕਿਸੇ ਨੂੰ ਕਿਸ ਤਰ੍ਹਾਂ ਸ਼ਬਦ ਨੂੰ, ਲਫ਼ਜ਼ ਨੂੰ ਕਿਸ ਤਰ੍ਹਾਂ ਲੰਮਾ ਕੀਤਾ ਜਾਵੇ, ਕਿਵੇਂ ਖਿੱਚਿਆ ਜਾਵੇ, ਕਿਵੇਂ ਇਸ ਵਿੱਚ ਜਜ਼ਬਾ ਭਰਿਆ ਜਾਵੇ,
ਉਸਨੇ ਪੱਕੇ ਰਾਗ ਨੂੰ ਮਕਬੂਲ ਕੀਤਾ। ਕਲਾਸਿਕੀ ਰੂਹ ਨੂੰ ਬਰਕਰਾਰ ਰੱਖਦੇ ਹੋਏ ਆਪਣੇ ਸੰਗੀਤ ਨੂੰ ਖੂਬਸੂਰਤ, ਦਿਲਕਸ਼ ਤੇ ਸਜਰਾ ਬਣਾਇਆ। ਉਹ ਸੰਗੀਤ ਨੂੰ ਕਮਾਈ ਦਾ ਜ਼ਰੀਆ ਨਹੀਂ ਸੀ ਸਮਝਦਾ। ਉਹ ਆਖਦਾ ਸੀ ਕਿ ਮੈਂ ਪੈਸੇ ਕਮਾਉਣ ਦੀ ਖਾਤਰ ਗਾਉਂਦਾ ਨਹੀਂ, ਮੈਂ ਗਾਉਂਦਾ ਹਾਂ ਕਿਉਂਕਿ ਮੈਨੂੰ ਸੰਗੀਤ ਨਾਲ ਇਸ਼ਕ ਹੈ। ਇਹ ਅੱਲਾ ਦਾ ਫਜ਼ਲ ਹੈ। ਮੈਂ ਹੋਰ ਕੁਝ ਨਹੀਂ ਕਰ ਸਕਦਾ, ਮੈਂ ਸਿਰਫ ਗਾ ਸਕਦਾ। ਕਿਸੇ ਪ੍ਰੋਗਰਾਮ ਜਾਂ ਸੰਗੀਤ ਇਕੱਠ ਵਿੱਚ ਜਾਣਾ ਹੁੰਦਾ ਤਾਂ ਉਸ ਨੂੰ ਚਾਅ ਚੜ੍ਹ ਜਾਂਦਾ। ਸਵੇਰ ਤੋਂ ਹੀ ਉਹ ਤਿਆਰੀ ਕਰਨੀ ਸ਼ੁਰੂ ਕਰ ਦਿੰਦਾ। ਖਜ਼ਾਬ ਵਿੱਚ ਮਹਿੰਦੀ ਰਲਾ ਕੇ ਸਭ ਤੋਂ ਪਹਿਲਾਂ ਆਪਣੀਆਂ ਭੌਵਾਂ ਰੰਗਦਾ, ਫਿਰ ਮੁੱਛਾਂ ਤੇ ਅਖੀਰ ਵਿੱਚ ਸਿਰ ਦੇ ਥੋੜ੍ਹੇ ਜਿਹੇ ਵਾਲਾਂ ਨੂੰ ਚਮਕਾਉਂਦਾ। ਜਿਸ ਦੇ ਸੁਰਮਚੂ ਨਾਲ ਅੱਖਾਂ ਵਿੱਚ ਸੁਰਮਾ ਪਾਉਂਦਾ, ਉਸ ਦੇ ਸੱਜੇ ਹੱਥ ਦੀ ਉਂਗਲ ਵਿੱਚ ਸੋਨੇ ਦੀ ਮੁੰਦਰੀ ਪਾਈ ਹੁੰਦੀ ਸੀ, ਜਿਸ ਵਿੱਚ ਵੱਡਾ ਸਾਰਾ ਫਰੋਜ਼ਾ ਜੜਿਆ ਹੁੰਦਾ। ਉਹ ਕਮੀਜ਼ ਤੇ ਟੋਪੀ ਵਗੈਰਾ ਨਾਲ ਆਪਣੇ ਆਪ ਨੂੰ ਸ਼ਿੰਗਾਰਦਾ। ਕਈ ਵਾਰ ਕਿਸੇ ਖਾਸ ਰੰਗ ਦੀ ਟੋਪੀ ਲਈ ਮਚਲ ਜਾਂਦਾ। ਘਰ ਵਿੱਚ ਸਾਰੇ ਜਣੇ ਇਹ ਟੋਪੀ ਲੱਭ ਰਹੇ ਹੁੰਦੇ ਤੇ ਉਹ ਰੁੱਸ ਜਾਂਦਾ ਕਿ ਇਸ ਟੋਪੀ ਬਗੈਰ ਉਸਨੇ ਪ੍ਰੋਗਰਾਮ ਕਰਨ ਨਹੀਂ ਜਾਣਾ। ਅਖੀਰ ਇਹ ਟੋਪੀ ਮਿਲ ਜਾਂਦੀ ਤਾਂ ਉਹ ਇਸ ਠਾਠ ਨਾਲ ਪਹਿਨ ਕੇ ਖੇਡ ਉੱਠਦੇ। ਉਸ ਦੀ ਗਾਇਕੀ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ, ਉਸ ਦੀ ਗਾਇਕੀ ਦੀ ਉਪਜ ਨੂੰ ਮਾਣ ਦਿੰਦਿਆਂ ਰਾਸ਼ਟਰਪਤੀ ਇੰਡੀਆ ਦੇ ਸਦਰ ਨੇ ਉਸ ਨੂੰ ਪਦਮ ਭੂਸ਼ਣ ਨਾਲ ਸਨਮਾਨਿਆ। ਪਦਮ ਭੂਸ਼ਣ ਸਭ ਤੋਂ ਵੱਡਾ ਇੰਡੀਅਨ ਏਜ਼ਾਜ਼ ਹੈ। ਵਿਸ਼ਵ ਭਾਰਤੀ ਯੂਨੀਵਰਸਿਟੀ ਵੱਲੋਂ ਡੀ.ਲਿਟ ਦੀ ਡਿਗਰੀ ਤੇ ਸੰਗੀਤ ਨਾਟਕ ਅਕੈਡਮੀ ਵੱਲੋਂ ਹਿੰਦੁਸਤਾਨੀ ਮਿਊਜ਼ਿਕ ਦਾ ਐਵਾਰਡ ਮਿਲਿਆ। ਕਈ ਰਾਜਿਆਂ ਤੇ ਨਵਾਬਾਂ ਦੇ ਦਰਬਾਰਾਂ ਤੋਂ ਵੀ ਉਸ ਨੂੰ ਮਾਣ ਤੇ ਸਨਮਾਨ ਮਿਲਿਆ। ਆਖਰੀ ਪੇਜ ਹੈ। 1967 ਦੇ ਅਖੀਰ ਵਿੱਚ ਉਹ ਹੈਦਰਾਬਾਦ ਗਿਆ ਤੇ ਨਵਾਬ ਜ਼ਹੀਰ ਯਾਰ ਜੰਗ ਦੇ ਮਹੱਲ ਵਿੱਚ ਠਹਿਰਿਆ। ਇੱਥੇ ਉਸ ਨੂੰ ਦਿਲ ਦਾ ਦੌਰਾ ਪਿਆ। ਉਹ ਇਤਨਾ ਬਿਮਾਰ ਤੇ ਕਮਜ਼ੋਰ ਹੋ ਗਿਆ ਕਿ ਸਫ਼ਰ ਨਹੀਂ ਸੀ ਕਰ ਸਕਦਾ। ਨਵਾਬ ਯਾਰ ਜੰਗ ਦੇ ਮਹਿਲ ਦੇ ਇੱਕ ਕਮਰੇ ਵਿੱਚ ਉਸ ਦਾ ਇਲਾਜ ਹੋਣ ਲੱਗਾ। ਉਸ ਦੇ ਕਮਰੇ ਦੀਆਂ ਵੱਡੀਆਂ ਖਿੜਕੀਆਂ ਵਿੱਚੋਂ ਦੀ ਦਰਖਤਾਂ ਤੇ ਅਸਮਾਨ ਦਾ ਮੰਜ਼ਰ ਨਜ਼ਰ ਆਉਂਦਾ। ਉਸ ਦੇ ਸਰਹੱਦ ਦੀ ਕੰਧ ਉੱਤੇ ਚੁਗਤਾਈ ਦੀ ਬਣੀ ਹੋਈ ਕਿਸੇ ਔਰਤ ਦੀ ਪੇਂਟਿੰਗ ਟੰਗੀ ਹੋਈ ਸੀ। ਖਾਨ ਸਾਹਿਬ ਦਾ ਜਿਗਰ ਵੱਧ ਗਿਆ ਸੀ, ਇਸ ਲਈ ਉਹ ਸਿੱਧਾ ਨਹੀਂ ਸੀ ਲੇਟ ਸਕਦਾ, ਸਗੋਂ ਵੱਡੇ ਤਕੀਏ ਦਾ ਢਾਸਣਾ ਲਾ ਕੇ ਲੇਟਣਾ ਪੈਂਦਾ ਸੀ। ਪੀੜ ਦੀ ਹਾਲਤ ਵਿੱਚ ਉਹ ਸੌਂ ਨਹੀਂ ਸੀ ਸਕਦਾ। ਬਿਜਲੀ ਦਾ ਪੁਰਾਣਾ ਪੱਖਾ ਘੂੰ ਦੀ ਆਵਾਜ਼ ਕਰਦਾ ਸੀ। ਬੜੇ ਗੁਲਾਮ ਅਲੀ ਖਾਨ ਨੂੰ ਇਹ ਘੂੰ ਤੰਬੂਰੇ ਦੇ ਸੁਰ ਵਾਂਗ ਜਾਪਦੀ। ਉਹ ਇਸ ਨੂੰ ਸਾ ਮੰਨ ਕੇ ਆਵਾਜ਼ ਰਲਾਉਂਦਾ ਤੇ ਕਈ ਘੰਟੇ ਟੋਡੀ ਜਾਂ ਭੇਰ ਵੀ ਗੁਣਗੁਣਾਉਂਦਾ ਰਹਿੰਦਾ। ਨਵਾਬ ਦੇ ਮਹਿਲ ਦਾ ਇਹ ਕੈਦੀ, ਇਹ ਮਹਾਨ ਸੰਗੀਤਕਾਰ, ਇਹ ਪਟਿਆਲਾ ਘਰਾਣੇ ਦੀ ਗਾਇਕੀ ਦਾ ਅਜ਼ੀਮ ਗਵਈਆ ਐਸੇ ਹਾਲਤ ਵਿੱਚ ਕਈ ਮਹੀਨੇ ਉੱਥੇ ਪਿਆ ਰਿਹਾ। ਉਸ ਦੀ ਆਜ਼ਾਦ ਤਬੀਅਤ ਦੀ ਪਰਵਾਜ਼ ਇਸ ਹਾਲਤ ਵਿੱਚ ਵੀ ਸੰਗੀਤ ਦੇ ਖੂਬਸੂਰਤ ਸੁਰ ਮਹਿਲ ਖੜੇ ਕਰਦੀ ਰਹੀ ਤੇ ਫਜ਼ਾ ਵਿੱਚ ਰਾਗ ਰਾਗਨੀਆਂ ਦਾ ਟੂਣਾ ਫੂਕਦੀ ਰਹੀ। ਆਖਰ 28 ਅਪ੍ਰੈਲ 1968 ਦੀ ਸਵੇਰ ਨੂੰ ਉਹ ਬੇਹੋਸ਼ ਹੋ ਗਿਆ ਤੇ ਸਾਰਾ ਦਿਨ ਇਸ ਹਾਲਤ ਵਿੱਚ ਪਿਆ ਰਿਹਾ। ਰਾਤ ਦੇ 10:15 ਵਜੇ ਉਸਨੇ ਆਪਣੇ ਪ੍ਰਾਣ ਤਿਆਗ ਦਿੱਤੇ। ਆਪਣਾ ਜਿਸਮ ਚੋਂ ਰੂਹ ਨਿਕਲ ਗਈ। ਮੁਨੱਵਰ ਅਲੀ ਖਾਂ ਉਹਨਾਂ ਦਾ ਪੁੱਤਰ, ਜੋ ਉਸ ਵੇਲੇ ਉਹਨਾਂ ਦੇ ਸਰਾਣੇ ਬੈਠਾ ਸੀ, ਉਹ ਆਖਦਾ ਸੀ, ਮੇਰੇ ਅੱਬਾ ਆਖਰੀ ਵਕਤ ਮਾਲ ਕੌਂਸ ਦਾ ਅਲਾਪ ਕਰ ਰਹੇ ਸਨ। ਦੋਸਤੋ, ਇਹ ਬਲਵੰਤ ਗਾਰਗੀ ਦਾ ਇਹ ਸਮਝੋ ਕਿ ਸਭ ਤੋਂ ਛੋਟਾ ਸਕੈਚ ਹੈ ਜਿਹੜਾ ਮੈਂ ਤੁਹਾਨੂੰ ਸੁਣਾਇਆ ਉਸ ਪੂਰੀ ਕਿਤਾਬ 'ਚ, ਜਿਹਦੇ 'ਚੋਂ ਮੈਂ ਲਿਆ।